लाला वो किधर इन्ना अजकल बड़े चिर बाद आया आई है बच की दच्ची है तेन पता ही है अपन गाने का शौक है मैं भी गाना लिखदा सी भाई भी आपा भी गाना गुना कढ ली बई अच्छा तू कौन सा गाना लिखना किते आई है तेन सुनाई दा है किन्ने बारी आई लिख देई दी ओए मैनू आप नहीं समझ आंदी एक लिखदा लुखदा रहना मैं कने बेही खाते च बड़े रहना भरावा ਆਪਾਂ ਲਾਏ ਕੰਨਾਂ ਨੂੰ ਹੱਥ ਨਾ ਆਪਾਂ ਗਾਣਾ ਲਿਖਣਾ ਤੇ ਨਾ ਆਪਾਂ ਗਾਣਾ ਗਾਉਣਾ ਜੇ ਵਧੀਆ ਮੈਂ ਕਿਤੇ ਗਾਉਣ ਵੀ ਗਿਆ ਤਾਂ ਮੈਨੂੰ ਫੜ ਕੇ ਹਟਾ ਲਈ ਠੀਕ ਹੈ ਦੇਖੋ ਭਾਈ ਸ਼ੌਕਾਂ ਦੀ ਕੋਈ ਉਮਰ ਨਹੀਂ ਹੁੰਦੀ ਜਦ ਤੱਕ ਬੰਦਾ ਤੁਰ ਸਕਦਾ ਗਾ ਸਕਦਾ ਕਿਉਂ ਨਹੀਂ ਬਈ ਲੈ ਮੇਰਾ ਤਾਇਆ ਤੈਨੂੰ ਫੇਰ ਬੁੜਾ ਕਹਿ ਗਿਆ ਯਾਰ ਨਹੀਂ ਤੂੰ ਗਾਇਆ ਨਾ ਜਮੇ ਬਾਜ ਆ ਜਾ ਤੈਨੂੰ ਦੱਸੀ ਜਾਂਦਾ ਮੈਂ ਕਿਸੇ ਦਿਨ ਜੇ ਮੇਰਾ ਪਾਰਾ ਫੁੱਟ ਗਿਆ ਨਾ ਤਾਂ ਤੂੰ ਤਾਂ ਪਿੰਡ ਚ ਨਹੀਂ ਵੱਜਦਾ ਤੈਨੂੰ ਦੱਸਾਂ ਮੈਂ ਬਾਹਰ ਕੱਢ ਦੂੰਗਾ ਲਾਲਾ ਸਹੀ ਗੱਲ ਕਹੀ ਆ ਵੀ ਨੈਕਸਟ ਟਾਈਮ ਮੈਂ ਖੰਡ ਲੈਣੇ ਵਿੱਚ ਜ਼ਹਿਰ ਪਾ ਦੀ ਥੋੜੀ ਕੁਛ ਨਹੀਂ ਗਿਆ ਉਹਨੇ ਉਂਗਲ ਉਹ ਮੈਂ ਤੇ ਨਜ਼ਰ ਕੀ ਸਲੱਖਣ ਨੇ ਕੋਈ ਏਦਾਂ ਦੀ ਗੱਲ ਨਹੀਂ ਗਈ ਨਜ਼ਰ ਕੀ ਲਾਲਾ ਚੱਕਦਾ ਨਜ਼ਰ ਬੁੜਾ ਬੁੜਾ ਕਹਿੰਦਾ ਹੈ ना ताया अब ते ले तेरा पकादी बहुत है तेन बुढ़ा थोड़ी कहना अभी तो ताया जवान है ਪਰ ਤਾਇਆ ਹੋਰ ਵੀ ਗੱਲ ਆ ਨਾ ਜਿਹੜੇ ਜਵਾਨ ਲੋਕ ਹੁੰਦੇ ਆ ਉਹਨਾਂ ਦੇ ਪੈਰੀ ਹੱਥ ਥੋੜੀ ਲਾਇਆ ਜਾਂਦਾ ਕੋਈ ਨਹੀਂ ਇੰਨਾ ਵੀ ਚੱਲਦਾ ਅੱਛਾ ਤੇ ਠੀਕ ये ਹੈ तो हुन बड़े भरा दा सत्कार ते करना ही होया ਹੁਣ ਗਾਣਾ ਸੁਣਾਉਂਗਾ ਤਾਇਆ ਇਹਨੇ ਸਾਰੀਆਂ ਪਾਰਟੀਆਂ ਨੂੰ ਇਲੈਕਸ਼ਨ ਦੇ ਸਮੇਂ ਲੱਡੂ ਵੇਚ ਦਿੱਤੇ ਇਦਾਂ ਹੀ ਵੇਚਦੇ ਮਿੱਠਾ ਲੈਣਾ ਬਣ ਗਏ ਬਿਲਕੁਲ ਇਹਦੀ ਸਾਰਿਆਂ ਬਣੀ ਇਹ ਗੱਲ ਹੈ ਵੀ ਉਧਰ ਵੋਟਾਂ ਵੀ ਆ ਗਈਆਂ ਅਮਲੀ ਦੇ ਲੱਗੇ ਆ ਨਜ਼ਾਰੇ ਪਰ ਉਸ ਤੋਂ ਪਹਿਲਾਂ ਫਿਰ ਲਾਲੇ ਦਾ ਗਾਣਾ ਸੁਣ ਹੀ ਲਓ ਦੋ ਲੈਣਾ ਨਹੀਂ ਗਾਣਾ ਇਦਾਂ ਕਿ ਜਿੱਦਾਂ ਹੁਣ ਭਗਵੰਤ ਮਾਨ ਦਾ ਨਾ ਜਦੋਂ ਵੀ ਉਹਦਾ ਕੈਰੀਅਰ ਦੇਖੋ ਉਹ ਵੀ ਸਟਾਰਟ ਹੋਇਆ ਉਹਦਾ ਇੱਕ ਗਾਣਾ ਆਇਆ ਸੀ ਛੰਨਾ ਭੰਨ ਕੇ ਬਣਾ ਲਿਆ ਸ਼ੈਣੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਹਨਾ ਤੇ ਇੱਕ ਤਰ੍ਹਾਂ ਦਾ ਇਹ ਸੀ ਵੀ ਉਹ ਇੱਕ ਤਰ੍ਹਾਂ ਬੰਦਾ ਅੱਗੇ ਆਉਂਦਾ ਹੋ ਸਕਦਾ ਵੀ ਅੱਜ ਜੇ ਬਾਣੀਆਂ ਗਾਉਣ ਲੱਗ ਗਿਆ ਹਨਾ ਇਹਦਾ ਤੇ ਹੋਊਗਾ ਵੀ ਖਾਤੇ ਬਈਆਂ ਪਾੜ ਕੇ ਬਣਾ ਲਿਆ ਬਾਣੀਆਂ ਗੱਲ ਕੀ ਪਤਾ ਚੀਫ ਮਿਨਿਸਟਰੀ ਦੀ ਲੱਗ ਜਵੇ ਕਿਤੇ ਹੱਥ ਪੈ ਜਾਵੇ ਕਿਉਂ ਲਾਲਾ ਜੀ ले भई हुन बाणियां ने कल्ले खाते वाले काम थोड़ी करने होर भी वाधू काम हुंदे साडे आ ले भई फिर पा एक सेकंड में पा छट कर ले ਮਾਸਟਰ ਥੋੜਿਆ ਮੁਗਲੇ ਨੂੰ ਹੋ ਜਾਲੇ ओ जिथों मर्जी छोदा तलवाली ली लालिया दा ना चलदा ओए ओ जिथों मर्जी छोदा तलवाली ली लालिया दा ना चलदा ओ लालिया दा ना चलदा ओए लाला अजी नग लिखया जी बाकी देखना ਕਰਦਾ ਸੀ ਚੁੱਪ ਗਿਆ ਨਜ਼ਾਰੇ ਵੋਟਾਂ ਦਾ ਕਰਕੇ ਆਪਣੇ ਪੂਰੇ ਨਜ਼ਾਰੇ ਆ ਹੁਣ ਤਾਂ ਚੜਾਈ ਆਪਣੀ ਜਦੋਂ ਵੋਟਾਂ ਆਉਂਦੀਆਂ ਉਦੋਂ ਆਪਣੀ ਪੌਂ ਬਾਣਾ ਮੈਂ ਪਹਿਲਾਂ ਵੀ ਦੱਸਿਆ ਏਦਾਂ ਕਿਹਾ ਕਿ ਨਾ ਭਗਵੰਤ ਮਾਨ ਅਮਲੀ ਦੀਆਂ ਪੰਜੇ ਘਿਓ ਚਾਣ ਕੇ ਦੱਸੇ ਘਿਓ ਚ ਨਹੀਂ ਹੁਣ ਤਾਂ ਵੀ ਤਸੇ ਕੀ ਹੋ ਜਾ ਅਮਲੀ ਦੀਆਂ ਤਾਇਆ ਦਸਨਾ ਨਾਲ ਆਪਣਾ ਕਾਰਡ ਵੀ ਘਿਓ ਚ ਹੀ ਆ ਹੁਣ ਸੱਚ ਵਿੱਚ ਤੈਨੂੰ ਕੌਣ ਕੀ ਦੇ ਰਿਹਾ ਇਸ ਵੇਲੇ ਵੋਟਾਂ ਦੇ ਵਿੱਚ ਤਾਇਆ ਮੈਨੂੰ ਨਹੀਂ ਪਤਾ ਕੌਣ ਖੜਾ ਕੌਣ ਬੈਠਾ ਆਪਾਂ ਨੂੰ ਸਮਾਨ ਪਤਾ ਵੀ ਸਟਾਕ ਆਪਣੇ ਕੋਲ ਕਿੰਨਾ ਪੁੱਛਣਾ ਨੂੰ ਜਿੰਨਾ ਮਾਸਟਰ ਕਹਿਣੇ ਲੱਗਾ ਸੀ ਵੀ ਅਮਲੀ ਨੂੰ ਪੁੱਛੋ ਪਹਿਲਾਂ ਵੀ ਵੋਟਾਂ 'ਚ ਖਲੋਤਾ ਕੌਣ ਹੈ ਉਹ ਪਹਿਲਾਂ ਉਹਨੇ ਆਪੇ ਹੀ ਕਹਿਤਾ ਯਾਰ ਸਾਨੂੰ ਜਿਹੜਾ ਮਸਲੇ ਵਾਲੀ ਗੱਲ ਆ ਉਹ ਪਤਾ ਵੀ ਸਾਡਾ ਜਿਹੜਾ ਆਪਣਾ ਮਸਲਾ ਹੈ ਮਾਸਟਰ ਹੁਣ ਦੱਸ ਬੜੀ ਕਨਫਿਊਜ਼ਨ ਜੀ ਹੋਈ ਪਈ ਆ ਵੀ ਹੁਣ ਇਸ ਜਿਹੜਾ ਸੰਗਰੂਰ 'ਚ ਆਪਣਾ ਇਲੈਕਸ਼ਨ ਹੋ ਰਿਹਾ ਤੇ ਕਿਹਨੂੰ ਵੋਟ ਪਾਈ ਆ ਦੇਖੋ ਅਸਲ ਵਿੱਚ ਤਾਂ ਆ ਵੀ ਐਮਪੀ ਦਾ ਮਤਲਬ ਕੀ ਆ ਕਿ ਆਪਣੇ ਹਲਕੇ ਦੀਆਂ ਤੁਸੀਂ ਸੈਂਟਰ 'ਚ ਜਾ ਕੇ ਪ੍ਰੋਬਲਮਸ ਦੱਸਣੀਆਂ ਮੁਸ਼ਕਲਾਂ ਦੱਸਣੀਆਂ ਤੇ ਇਹ ਜਿਹੜਾ ਕੰਮ ਆ ਬਾਖੂਬੀ ਦੇ ਨਾਲ ਨਿਭਾਇਆ ਭਗਵੰਤ ਮਾਨ ਨੇ ਸਾਡੇ ਉਹਦੇ ਨਾਲ ਕੋਈ ਮਤਭੇਦ ਵੀ ਹੋ ਸਕਦੇ ਆ ਅਸੀਂ ਉਹਦੀ ਪਾਰਟੀ ਨੂੰ ਫੋਲੋ ਵੀ ਨਹੀਂ ਕਰਦੇ ਹੋ ਸਕਦਾ ਪਰ ਇਹ ਆ ਕਿ ਜੇ ਉਹ ਕੰਮ ਉਹਨੇ ਕੀਤਾ ਉਹ ਇਸ ਵੇਲੇ ਬਹੁਤ ਵਧੀਆ ਕੁਝ ਕੁ ਬੰਦੇ ਇਦਾਂ ਦੇ ਹੋਏ ਆ ਐਮਪੀ ਜਿਨ੍ਹਾਂ ਦਾ ਨਾਂ ਹੁਣ ਤੱਕ ਬੋਲਦਾ ਚਾਹੇ ਆਪਾਂ ਜਗਵੀਰ ਬਰਾੜ ਦੀ ਗੱਲ ਕਰ ਲਈਏ ਸਿਮਰਨਜੀਤ ਸਿੰਘ ਮਾਨ ਭਾਵੇਂ ਉਹਦੇ ਉੱਤੇ ਹੋ ਗਿਆ ਵੀ ਇੱਕ ਵਾਰੀ ਕਿਰਪਾਨ ਤੋਂ ਇਸ਼ੂ ਬਣ ਗਿਆ ਸੀ ਪਰ ਨੈਕਸਟ ਟਾਈਮ ਜਦੋਂ ਚੁਣਿਆ ਗਿਆ ਬਹੁਤ ਵੱਡੇ ਮੁੱਦੇ ਉਹਨੇ ਲੈ ਕੇ ਵੀ ਗਿਆ ਤਲੋਚਨ ਸਿੰਘ ਬਹੁਤ ਵਧੀਆ ਬੋਲਿਆ ਪ੍ਰਤਾਪ ਬਾਜਵਾ ਬਹੁਤ ਵਧੀਆ ਮਸਲੇ ਜਿਹੜੇ ਆ ਉਠਾਉਂਦਾ ਰਿਹਾ ਧਰਮਵੀਰ ਗਾਂਧੀ ਨੇ ਬਹੁਤ ਵਧੀਆ ਮਸਲੇ ਧਰਮਵੀਰ ਗਾਂਧੀ ਦਾ ਵੀ ਆਪਣਾ ਸਿਰਾ ਬੰਦਾ ਇੱਕੋ ਨਾ ਬੰਦਾ ਨਾ ਸਾਡੇ ਮਸਲਿਆਂ ਦੇ ਕਹਿ ਪੂਰੀਆਂ ਵਾਜਾਂ ਚੱਕਦਾ ਬਿਲਕੁਲ ਇਹ ਇਹੀ ਆ ਕਿਉਂਕਿ ਹਰ ਇੱਕ ਬੰਦੇ ਦੀ ਸਮੱਸਿਆ ਚਾਹੇ ਉਹ ਅਮਲੀ ਦੀ ਚਾਹੇ ਮੇਰੀ ਚਾਹੇ ਤਾਇਆ ਤੇਰੀ ਆ ਅਸਲ ਵਿੱਚ ਸੰਗਰੂਰ ਦੇ ਲੋਕਾਂ ਨੂੰ ਹੁਣ ਇਹ ਚਾਹੀਦਾ ਵੀ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੇ ਸਾਡੇ ਮਸਲੇ ਉਠਾਏ ਆ ਕੀ ਹੁਣ ਜਿਹੜਾ ਅਗਲਾ ਕੈਂਡੀਡੇਟ ਆ ਉਹ ਉਠਾ ਸਕਦਾ ਕੀ ਰਾਜੋਆਣਾ ਸਾਹਿਬ ਦੀ ਜਿਹੜੀ ਸਿਸਟਰ ਆ ਉਹ ਉਠਾ ਸਕਦੀ ਆ ਜਿਹੜਾ ਭਾਜਪਾ ਦੇ ਵਿੱਚ ਕਾਂਗਰਸ ਛੱਡ ਕੇ ਗਿਆ ਜਿਹੜਾ ਕਾਂਗਰਸ ਦਾ ਸਕਾ ਨਹੀਂ ਭਾਜਪਾ ਚਲੇ ਗਿਆ
ਉਹ ਤੁਹਾਡੇ ਮਸਲੇ ਹਟਾ ਸਕਦਾ। ਨਾਲੇ ਵੇਖ ਲਓ ਅਗਲੇ ਦਿਨ ਹੀ ਅੱਜ ਜਾਂਦਾ ਤਾਂ ਅਗਲੇ ਦਿਨ ਟਿਕਟ ਦੇ ਦਿੰਦੇ ਉਹਨੂੰ। ਬਿਲਕੁਲ। ਤੇ ਮਾਨ ਸਾਹਿਬ ਆ, ਉਹਨੂੰ ਵੀ ਤੁਸੀਂ ਦੇਖਿਆ ਆ, ਉਹ ਤੁਸੀਂ ਸੋਚੋ ਵੀ ਜਿਹੜੇ ਤੁਹਾਡੀਆਂ ਪ੍ਰੋਬਲਮਸ ਆ ਕਿ ਉਹਨਾਂ ਦੇ ਬਾਰੇ ਗੱਲ ਹੋ ਸਕਦੀ ਆ। ਦਲਵੀਰ ਗੋਲਡੀ ਆ ਕਾਂਗਰਸ ਦਾ, ਉਹਦੇ ਵੱਲੋਂ ਦੇਖ ਲਓ ਵੀ ਕੀ ਉਹਦਾ ਪਹਿਲਾਂ ਦਾ ਰੁਝਾਨ ਆ, ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦਾ ਵੀ ਦੇਖ ਲਓ। ਤਾਇਆ ਭਗਵੰਤ ਮਾਨ ਇਦਾਂ ਦਾ ਐਮਪੀ ਆ, ਉਹ ਸੀਟ ਤੋਂ ਰਿਹਾ, ਮਤਲਬ 5 ਸਾਲਾਂ ਦਾ 25 ਕਰੋੜ ਮਿਲਦਾ ਨਾ ਐਮਪੀਆਂ ਨੂੰ। ਵੈਸੇ ਪਹਿਲਾਂ ਤੇ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ, ਭਾਵੇਂ ਕੀ ਮਿਲਦਾ ਪਤਾ ਹੀ ਨਹੀਂ ਵੀ ਉਹ ਮੂੰਹ ਹੋਰ ਅੱਡੀ ਜਾਂਦੇ ਸਾਨੂੰ ਹੋਰ ਦਿਓ। ਹਾਂ, ਤੇ ਪਰ ਉਹ 5 ਸਾਲਾਂ 'ਚ 25 ਕਰੋੜ ਗਿਣਦੇ ਸੀ, ਤੇ ਭਗਵੰਤ ਮਾਨ ਨੇ ਕਿਹਾ ਸੀ ਵੀ ਮੈਂ 26 ਕਰੋੜ ਲਾਇਆ, ਤੇ ਉਹ ਸਾਰੇ ਚੱਕਰਾਂ 'ਚ ਪੈ ਗਏ ਵੀ 26 ਕਰੋੜ ਕਿੱਦਾਂ ਮਿਲਿਆ ਤੇ 25 ਕਰੋੜ ਹੈ, ਪਰ 1 ਕਰੋੜ ਵਿਆਜ ਦਾ ਉਹ ਵੀ ਉਹਨੇ ਗਿਣਿਆ ਵਿੱਚ, ਜਿਹੜੇ ਰੁਪਈਏ ਸੀ ਉਹ ਉਹਨੇ ਗਿਣ ਕੇ ਦੱਸਿਆ। ਬਈ ਸਖਤ ਮੈਂ ਗੱਲ ਦੱਸਾਂ, ਦੇਖਾ ਆਪਾਂ ਤਾਂ ਬਹੁਤ ਚਿਰ ਰਹੇ ਅਕਾਲੀਆਂ ਦੇ ਨਾਲ, ਐਵੇਂ ਝੂਠ ਕਾਹਨੂੰ ਬੋਲਣਾ, ਠੀਕ ਆ। ਮੁੜ ਤੋਂ ਸਾਡੇ ਬਾਪੂ ਹੋਣੇ ਪਾਉਂਦੇ ਸੀ, ਅਸੀਂ ਵੀ ਪਾਉਂਦੇ ਰਹੇ, ਬਿਨਾਂ ਸੋਚੇ ਸਮਝੇ ਪਾਉਂਦੇ ਰਹੇ, ਉਹਨਾਂ ਨੂੰ ਪਾਉਂਦੇ ਰਹੇ। ਜੋ ਉਹਨਾਂ ਨੇ ਬਣਾਇਆ ਉਹ ਹੁਣ ਆਪਣੇ ਸਾਹਮਣੇ ਆ, ਠੀਕ ਆ। ਹੁਣ ਜਿੱਦਾਂ ਮਰਜ਼ੀ ਕਹ ਲਓ, ਭਗਵੰਤ ਮਾਨ ਹੈ ਜੋ ਵੀ ਕਰ ਰਿਹਾ, ਉਹ ਕੋਸ਼ਿਸ਼ ਕਰ ਰਿਹਾ ਨਾ, ਉਹ ਬੜੀ ਵਧੀਆ ਕਰ ਰਿਹਾ, ਉਹਦੀ ਸੋਭਾ ਕਰਨੀ ਬਣਦੀ ਆ। ਕਈ ਫੈਸਲੇ ਲਏ ਆ ਮਾਸਟਰ ਕਿ ਜਿਹੜੇ ਮੇਰੇ ਖਿਆਲ ਤੂੰ ਵੀ ਸਹਿਮਤ ਹੋਣਾ ਵੀ ਬਹੁਤ ਸੋਹਣੇ ਲਏ ਆ, ਬਿਲਕੁਲ ਪਬਲਿਕ ਦੇ ਹਿੱਤ ਦੇ ਵਿੱਚ ਲਾਇਆ। ਪਰ ਹੁਣ ਬਾਕੀ ਦੀਆਂ ਪਾਰਟੀਆਂ ਮੈਨੂੰ ਇਦਾਂ ਲੱਗਦਾ ਵੀ ਉਹਨਾਂ ਨੂੰ ਪਤਾ ਨਹੀਂ ਕੀ ਡਰ ਪਿਆ ਆ, ਚਾਹੁੰਦੀਆਂ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਬਦਨਾਮ ਕੀਤਾ ਜਾਵੇ, ਖਰਾਬ ਕੀਤਾ ਜਾਵੇ। ਪਰ ਮੈਂ ਤਾਂ ਅਪੀਲ ਕਰੂੰਗਾ ਸੰਗਰੂਰ ਵਾਲਿਆਂ ਨੂੰ, ਉਹ ਸਾਡਾ ਤੋਂ ਜ਼ਿਲ੍ਹਾ ਨਹੀਂ ਪਾਈ, ਤੇ ਜੇ ਹੋ ਸਕੇ ਤਾਂ ਵੋਟ ਜਿਹੜੀ ਪਾਉਣੀ ਆ ਸੋਚ ਕੇ ਪਾਓ। ਮੈਂ ਪਾਰਟੀ ਤੇ ਨਹੀਂ ਕਹਿੰਦਾ ਹਲਕੇ ਨਹੀਂ ਪਾਓ, ਕਿਉਂਕਿ ਹਰ ਇੱਕ ਦੀ ਵੋਟ ਆਪਣੀ ਆ। ਆਪਾਂ ਜੇ ਕਹੇ ਕੋ ਕੇ ਵੋਟ ਪਾਵਾਂਗੇ ਤਾਂ ਠੀਕ ਨਹੀਂ, ਹਰ ਬੰਦਾ ਇੰਡੀਪੈਂਡੈਂਟ ਹੈ। ਪਰ ਦੇਖੋ ਜ਼ਰੂਰ ਰਿਸ਼ਤੇਦਾਰੀ ਮਗਰ ਲੱਗ ਕੇ, ਯਾਰੀ ਦੋਸਤੀ ਮਗਰ ਲੱਗ ਕੇ ਇਦਾਂ ਵੋਟ ਨਾ ਗਵਾਓ। ਨਾਲੇ ਹੁਣ ਅੱਜ ਕੱਲ ਪਹਿਲੀਆਂ ਗੱਲਾਂ ਤਾਂ ਮਾਸਟਰ ਜੀ ਗਈਆਂ ਵੀ ਜਦੋਂ ਅਖਬਾਰਾਂ 'ਚ ਖਬਰ ਛਪਦੀ ਸੀ, ਦੂਜੇ ਦਿਨ ਤੀਜੇ ਦਿਨ ਘਰਾਂ 'ਚ ਪਹੁੰਚਦੀ ਸੀ, ਫੇਰ ਉਹ ਪਤਾ ਨਹੀਂ ਸੱਚ ਸੀ ਜਾਂ ਝੂਠ ਸੀ। ਹੁਣ ਜਣੇ ਖਣੇ ਦੀ ਜੇਬ ਦਾ ਮੋਬਾਈਲ ਹੈ, ਸੋਸ਼ਲ ਮੀਡੀਆ, ਅੱਜ ਕੱਲ ਨੌਜਵਾਨ ਮੁੰਡੇ ਜਿਹੜੀ ਮੁੰਡੇ ਕੁੜੀਆਂ ਸਭ ਨੂੰ ਪਤਾ ਹੀ ਆ। ਅੱਗੇ ਏਦਾਂ ਸੀ ਨਾ, ਇੱਕ ਤਾਂ ਰਿਪੋਰਟਰ ਹੁੰਦਾ ਸੀ, ਅੱਜ ਕੱਲ ਮੋਬਾਈਲ ਫੋਨ ਨਾਲ ਸਾਰੇ ਰਿਪੋਰਟਰ ਬਣੇ ਹੋਏ ਆ। ਬਿਲਕੁਲ, ਤੇ ਇਨਫੋਰਮੇਸ਼ਨ ਦਾ ਪ੍ਰਸਾਰ ਹੋ ਗਿਆ ਤਾਂ। ਪਰ ਇੱਕ ਇਹ ਜ਼ਰੂਰ ਹੈਗਾ ਵੀ ਜਿੱਦਾਂ ਹੁਣ ਇਸ ਵੇਲੇ ਅਕਾਲੀ ਦਲ, ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਪੰਥਕ ਧਿਰਾਂ ਨੇ ਖੜਾ ਕੀਤਾ ਰਾਜੋਆਣਾ ਦੀ ਸਿਸਟਮ ਨੂੰ। ਪਰ ਇਹ ਹੈ ਕਿ ਅਕਾਲੀ ਦਲ ਪਹਿਲਾਂ ਕਿੱਥੇ ਸੀ? ਇਹ ਹੁਣ ਇੱਕ ਸਵਾਲ ਆਮ ਸੋਸ਼ਲ ਮੀਡੀਆ ਦੇ ਉੱਤੇ ਆ ਕਿ ਆਮ ਆਦਮੀ ਪਾਰਟੀ ਚਲੋ ਠੀਕ ਹੈ ਹੁਣ ਆਈ ਆ, ਇਹਦੇ ਤਾਂ ਚਲੋ ਆਪਾਂ ਕੀ ਕਹਿਣਾ। ਪਰ ਇਹ ਹੈ ਕਿ ਜਿਹੜੇ ਪਹਿਲੀਆਂ ਜਿਹੜੀਆਂ ਹੈਗੀਆਂ ਸਾਡੀ ਜਿਹੜੇ ਬੰਦੀ ਸਿੰਘ ਅਜੇ ਤੱਕ ਕੈਦ ਆ, ਇਹ ਕਿਉਂ ਨਹੀਂ ਅਜੇ ਤੱਕ ਆਵਾਜ਼ ਉਠਾਈ? ਹੈਰਾਨੀ ਗੱਲ ਤੇ ਆ ਕਿ ਜਿਨ੍ਹਾਂ ਦੀਆਂ ਕੈਦਾਂ ਪੂਰੀਆਂ ਹੋ ਚੁੱਕੀਆਂ, ਬਿਲਕੁਲ, ਜਿਹਨਾਂ ਨੇ ਖੂਨ ਕੀਤੇ ਉਹ 6-6 ਸਾਲੀ ਬਾਹਰ ਆਈ ਜਾਂਦੇ ਆ। ਬਿਲਕੁਲ, ਇਹਨਾਂ ਦੇ ਕੋਈ ਖੂਨ ਨਹੀਂ ਕੀਤਾ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਕੋਈ ਗੱਲ ਵੀ ਨਹੀਂ ਉਠਾਉਂਦਾ। ਆਹੋ, ਇਹਨਾਂ ਦਾ ਤੁਹਾਨੂੰ ਮੇਨ ਮੁੱਦਾ ਹੈ ਵੀ ਬੰਦੀ ਸਿੰਘਾਂ ਦੀ ਰਿਹਾਈ, ਮਤਲਬ ਤੇ ਇਹੀ ਮੁੱਦਾ ਹੋਣੀ ਵੀ ਚਾਹੀਦੀ। ਪਹਿਲਾਂ ਕਿੱਥੇ ਗਏ ਸੀਗੇ, ਇੰਨੇ ਸਾਲ ਇਹਨਾਂ ਨੇ ਰਾਜ ਕੀਤਾ ਆਪ। ਬਿਲਕੁਲ ਬਿਲਕੁਲ। ਤੇ ਕਾਂਗਰਸ ਵਾਲੇ ਕੀ ਕਹਿ ਰਹੇ ਸੀ, ਕੀ ਕਰਾਂਗੇ? ਨਹੀਂ, ਕਾਂਗਰਸ ਇਦਾਂ ਆ ਵੀ ਕਾਂਗਰਸ ਤਾਂ ਆਪਣਾ ਦੇਖਦੀ ਆ, ਉਹ ਤਾਂ ਕਹਿੰਦੇ ਆ ਵੀ ਜੋ ਅਸੀਂ ਪਹਿਲਾਂ ਕੀਤਾ ਉਹ ਪੂਰੀ ਤਰ੍ਹਾਂ ਕਰਾਂਗੇ। ਇਹਨਾਂ ਕਾਂਗਰਸ ਆਈ ਲੈਣ ਦਾ ਐਤਕੀ ਹੈ ਨਾ, ਆਈ ਆ ਉਹਦੇ ਵਿੱਚ ਕਾਂਗਰਸ ਹੀ ਆਊ। ਉਹ ਮੈਂ ਤਾਂ ਸੁਣਿਆ ਉਹ ਧਰਨੇ ਵੀ ਲਾਈ ਜਾਂਦੇ ਆ, हमारी पूरी करो, हमारी मांगे पूरी करो, हमें वो की कहते ਹੁੰਦੇ ਆ ਕਪਲੇਬਾਜ਼ੀ करने का दोबारा मौका दो। ਸਾਰਾ ਦੇਖ ਲਾ ਇਹਦੇ ਆਣ ਕੋਲ ਸਾਰੇ ਕਾਂਗਰਸੀ ਵੋਟਰ ਆ, ਕਿਤੇ ਹੋਰ ਨਾ ਤਾਂਬੜ ਲਾਉਂ ਤੇ ਗਿਆ। ਉਹ ਨਹੀਂ ਮੈਂ ਕਹਿ ਰਿਹਾ ਵੀ हमें दोबारा काम करने का मौका दो। ਤੁਸੀਂ ਕੀ ਸੁਣਿਆ ਨੇ ਹੋ? ਹੁਣ ਨਾ ਕਹਿਣਾ ਹੀ ਆ, ਤੇਰੇ ਲੱਡੂ ਹੁਣ ਦੇਖੀ ਕਿੰਨਾ ਤੇਰੇ ਭਰਦੇ ਤੇਰੇ ਲੱਡੂ ਦੇ ਨਸ਼ਾ। ਮਤਲਬ ਸਵੇਰ ਸ਼ਾਮ ਆਪਣਾ ਗੱਡੀ ਰਹਿੰਦੀ ਫੁੱਲੋ ਰਹਿੰਦੀ ਕਾਂਟੋ ਦੇ ਫਿਰ ਕਿ ਨਹੀਂ ਹੁਣ? ਉਹ ਮੈਂ ਕਿਹਾ ਪੂਰੀ ਲੱਡੂ ਵੀ ਉਹ ਸਮਾਨ। ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ, ਤੂੰ ਲੱਡੂ ਵੀ ਖਾਂਦਾ ਹੈ? ਉਹ ਲੱਡੂ ਨਾਲ ਦਾ ਸਮਾਨ ਦੁੱਗਣਾ ਹੋ ਜਾਂਦਾ, ਕਹਿੰਦੇ ਸੋਨੇ ਦੀ ਸੁਹਾਗਾਰੀ ਗੱਲ ਵਾਸਤੇ ਤੁਹਾਨੂੰ ਦੱਸਿਆ ਮੈਂ। ਉਹ ਲੱਡੂ ਵੀ ਦਿੰਦੇ ਆ। ਉਹ ਲੱਡੂ ਤੇਰੇ ਕੋਲ ਆਈ ਕਿੱਥੇ ਨੇ? ਮੇਰੀ ਦੁਕਾਨ ਤੋਂ ਤਾਂ ਗਈ ਨਹੀਂ ਹੈ। ਮੈਨੂੰ ਲੱਗਦਾ ਹੋਰ ਲਾਲਾ ਲੱਭ ਲਿਆ ਉਹਨਾਂ ਨੇ ਦੱਸਿਆ ਮੈਂ। ਤੂੰ ਜਿਹੜੇ ਗਾਣੇ ਗੁਣੇ ਛੱਡ ਗਏ ਹੁਣ ਲੱਡੂਆਂ ਵਾਲੇ ਲਿਆਂਦੇ। ਕੋਈ ਨਹੀਂ, ਕਰ ਲਾ ਮੈਂ ਸੰਗਰੂਰ ਵਾਲੇ ਰਿਸ਼ਤੇਦਾਰਾਂ ਨੂੰ ਫੋਨ, ਕਿਹੜੇ ਦਿੱਤਾ ਸਮਾਨ ਤੈਨੂੰ, ਫਿਰ ਉਹਦੀਆਂ ਮੈਂ ਵੋਟਾਂ ਕੈਂਸਲ ਕਰਾਉਣਾ। ਮੱਲੇ ਦੇ ਹੁਣ ਮੈਂ ਤੈਨੂੰ ਦੱਸ ਕੇ ਆਪਣਾ ਢਿੱਡ ਖਾਲੀ ਕਰਾ ਲਾ ਦਿੰਦਾ। ਸਮਾਨ ਸਾਡੂ ਨਹੀਂ ਪੁੱਜੂ, ਫੇਰ ਕਿੱਦਾਂ ਚੱਲੂ ਗੱਲਬਾਤ? ਲੈ ਫਿਰ ਆਪਣੀ ਜਾਰੀ ਨਹੀਂ ਐ ਦੱਸ ਦੇ। ਉਹ ਕੋਈ ਨਹੀਂ, ਫੇ ਕਰਾਂਗੇ ਬੈਠ ਕੇ ਗੱਲ, ਤੇਨਾਂ ਵੀ ਕਰ ਲਾਂਗੇ ਸਮਝੌਤਾ। ਇਸ ਵੇਲੇ ਉਹਦੇ ਨਾਲ ਆਪਣੀ ਅਮਲੀ ਦੇ ਨਾਲ ਪੰਗਾ ਨਾਲ ਲਾ ਲਿਆ। ਪਤਾ ਕਿਉਂ? ਇਸ ਵੇਲੇ ਉੱਚੇ ਘੋੜੇ ਦੇ ਸਵਾਰ ਵਾ, ਵੋਟਾਂ ਆਈਆਂ ਹੋਈਆਂ, ਇਹਨੂੰ ਮਾਵੇ ਮਿਲਦੇ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਮਾਸਟਰ, ਵੋਟਾਂ ਭਾਵੇਂ ਸਾਡੇ ਜ਼ਿਲ੍ਹੇ 'ਚ ਹੋਣ, ਭਾਵੇਂ ਗੁਆਂਢੀਆਂ ਦੇ ਜ਼ਿਲ੍ਹੇ 'ਚ ਹੋਣ, ਇਹ ਅਮਲੀ ਨੂੰ ਕਿਉਂ ਮਾਵੇ ਮਿਲਣਾ ਪੈਂਦੇ? ਮੈਨੂੰ ਇਹ ਸਮਝ ਨਹੀਂ ਪੈਂਦੀ। ਕਿਉਂਕਿ ਇਹ ਬੜਾ ਸੌਫਟ ਕਾਰਨਰ ਹੁੰਦਾ ਇਹਨਾਂ ਚ। ਕਿਉਂਕਿ ਦੇਖੋ, ਮੰਨ ਲਓ ਕਿ ਤੁਸੀਂ ਜਿੱਦਾਂ ਕਹਿੰਦੇ ਆ ਵੀ ਸਾਡਾ ਪਰਿਵਾਰ ਅਕਾਲੀ ਨੂੰ ਡੈਡੀਕੇਟਡ ਆ,
ਜੋ ਤੁਸੀਂ ਡੈਡੀਕੇਟਡ ਸੀ ਤੁਹਾਨੂੰ ਚਾਹੇ ਕੋਈ ਲੱਖ ਰੁਪਈਆ ਦੇ ਦਿੰਦਾ, ਤੁਸੀਂ ਉੱਥੋਂ ਡੋਲਣਾ ਨਹੀਂ ਸੀ। ਬਿਲਕੁਲ। ਜਿਹੜੇ ਪੱਕੇ ਬੰਦੇ ਆ ਉਹਨਾਂ ਨੂੰ ਕੁਝ ਦਿੰਦਾ ਹੀ ਨਹੀਂ। ਇਹ ਜਿਹੜੇ ਸੌਫਟ ਹੁੰਦੇ ਆ, ਜਿਹੜੇ ਨਸ਼ਿਆਂ ਦੇ ਉੱਤੇ, ਪੈਸੇ ਦੇ ਉੱਤੇ, ਜਿਨ੍ਹਾਂ ਨੇ ਕਿ ਵੋਟ ਚੇਂਜ ਹੋ ਸਕਦੀ, ਇਹੀ ਸਰਕਾਰਾਂ ਚੇਂਜ ਕਰਦੇ ਆ। ਬਿਲਕੁਲ। ਇਸ ਕਰਕੇ ਉਹਨਾਂ ਨੂੰ ਪਤਾ ਆ ਵੀ ਸਰਕਾਰ ਜਿਹੜੇ ਸਾਡੇ ਪੱਕੇ ਬੰਦੇ ਆ ਉਹਨਾਂ ਨੂੰ ਤਾਂ ਕੁਝ ਵੀ ਨਾ ਦਿਓ, ਤਾਂ ਸਾਡੀ ਵੋਟ ਹੈ ਹੀ ਆ। ਅਸਲ ਵਿੱਚ ਜਿਨ੍ਹਾਂ ਨੇ ਘੁੰਮਣਾ ਆ, ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਪਰਿਵਰਤਨ ਹੋ ਸਕਦਾ ਆ, ਉਹਨਾਂ ਨੂੰ ਫਿਰ ਭਰਮਾਇਆ ਜਾਂਦਾ। ਪਰ ਹੁਣ ਇਹ ਵੀ ਬੰਦੇ ਜਿਹੜੇ ਆ ਪੂਰੇ, ਤੁਸੀਂ ਦੇਖਿਆ ਹੁਣ ਪਿਛਲੇ ਵੋਟਾਂ ਦੇ ਵਿੱਚ ਹੁਣ ਯੂਨੀਅਨ ਇਹਨਾਂ ਦੀ ਪੂਰੀ ਆ, ਤੇ ਦੂਜਾ ਇਹ ਵੀ ਸਟੈਂਡ ਇਹ ਪੂਰਾ ਰੱਖਦੇ ਆ, ਭਾਵੇਂ ਖਾਂਦੇ ਪੀਂਦੇ ਕਿਸੇ ਹੋਰ ਪਾਸੇ ਆ, ਵੋਟਾਂ ਇਹਨਾਂ ਦੀਆਂ ਹੋਰ ਪਾਸੇ ਜਾਂਦੀਆਂ। ਉਹਨਾਂ ਵਿੱਚ ਥੋੜਾ ਜਿਹਾ ਆਪਣੀ ਵੀ ਬੁੱਧੀ ਚਲਾਣੀ ਪੈਂਦੀ ਬੰਦੇ ਨੂੰ ਅੰਤ ਵਿੱਚ, ਕੋਈ ਨਾ ਕੋਈ। ਪਰ ਇਹਦਾ ਸਾਈਡ ਇਫੈਕਟ ਇੱਕ ਹੋਰ ਹੋ ਸਕਦਾ ਆ ਵੀ ਹੋਰ 2-3 ਇਲੈਕਸ਼ਨ ਇਦਾਂ ਹੋ ਗਈਆਂ, ਉਹਨਾਂ ਨੇ ਕਹਿਣਾ ਵੀ ਇੰਨਾ ਹੀ ਖਰਚਾ ਵੀ ਕਰਦੇ ਆ, ਇਹ ਜਿਹੜੇ ਬੰਦੇ ਆ ਇਹ ਸਾਡੇ ਮਗਰ ਨਹੀਂ ਹੁੰਦੇ, ਇਹਨਾਂ ਦਾ ਖਾਸਵਾ ਵੀ ਹੋ ਸਕਦਾ ਇਸ ਗੱਲ ਦਾ। ਸਾਰੇ ਬੰਦ ਪੈ ਕੇ ਮਾਰਨੇ ਆ ਬਿਲਕੁਲ। ਤੁਹਾਡੇ ਨਾਮ ਮਿਲੇ ਇਹ ਤਾਂ ਮੈਂ ਕਹਿੰਦਾ ਵੀ ਆਮਲੀਆਂ ਨੂੰ ਸਮਾਨ ਨਾ ਦਿਓ, ਸਾਨੂੰ ਸੌਦਾ ਪੱਤਾ ਦਿਆ ਕਰੋ, ਅਸੀਂ ਤੁਹਾਡਾ ਫਾਇਦਾ ਕਰਾਵਾਂਗੇ। ਹੈ ਭਾਈ ਇਹਦੇ ਵਿੱਚ ਇਹ ਅਮਲੀਆਂ ਦਾ ਚਲੋ ਉਹਨਾਂ ਨੂੰ ਥੋੜਾ ਬਹੁਤਾ ਪਤਾ ਆ, ਪਰ ਤੁਹਾਡਾ ਤਾਂ ਉਹਨਾਂ ਨੂੰ ਪੱਕਾ ਹੀ ਪਤਾ ਨਾ ਵੀ ਤੁਸੀਂ ਜੋ ਕਹਿਣਾ ਆ ਉਦਾਂ ਕਰਨਾ ਨਹੀਂ ਤੁਸੀਂ। ਲੈ ਤੇ ਤੂੰ ਮਾਸਟਰ ਫਿਰ ਗਲਤ ਗੱਲ ਕਰਤੀ ਲੈ, ਆਪਾਂ ਤਾਂ ਪਿੰਡ ਵਾਲੇ ਦਾ ਇੰਨਾ ਭਲਾ ਕਰੀਦਾ। ਤੁਸੀਂ ਹੁਣ ਇਹ ਗੱਲ ਨਾ ਕਰੋ ਲਾਲਾ ਜੀ ਨੇ 10 ਗ੍ਰਾਮ ਦੀ ਬੱਟੀ ਮਾਰਨੀ ਹੈ। ਹਾਂ ਕੋਈ ਨਹੀਂ ਆਈ ਮਾਸਟਰ, ਤੂੰ ਵੀ ਸੌਦਾ ਤੇ ਲਾਉਣ। ਹਾਂ ਇੱਕ ਮਾਸਟਰ ਹੋਰ ਗੱਲ ਹੁਣ ਮੈਨੂੰ ਪਤਾ ਲੱਗਾ, ਹਾਂਜੀ ਕਹਿੰਦੇ ਆਮ ਪਾਰਟੀ ਵਾਲੇ ਬੱਸਾਂ ਚਲਾਤੀਆਂ ਉਹਨਾਂ ਨੇ, ਬੱਸਾਂ ਚਲਾਤੀਆਂ, ਬੱਸਾਂ ਜੀ ਚਲਾਤੀਆਂ। ਇੱਕ ਪਾਣੀ ਵਾਲੀ ਤਾਂ ਨਹੀਂ ਚਲਾਤੀ ਉਹਨਾਂ ਨੇ ਨਾ ਆਇਆ ਉਹ ਗੱਲ ਸੁਣ, ਉਹ ਪਾਣੀ ਡਰਾਈਵਰ ਵੀ, ਬੱਸ ਵੀ ਤੇ ਛੱਪੜ ਵੀ ਗਏ। ਅੱਛਾ ਜਿੱਥੇ ਗਏ ਕੋਈ ਨਾ ਪਾਣੀ ਆਇਆ, ਬੱਚਾ ਤਾਂ ਬਹੁਤ ਚਿਰਦੀਆਂ ਚੱਲਦੀਆਂ, ਤੈਨੂੰ ਭੁਲੇਖਾ ਪਿਆ ਹੋਣਾ। ਇਹ ਬੱਸਾਂ ਅੱਗੇ ਪਾਣੀ ਵਾਲੀਆਂ ਚੱਲਦੀਆਂ ਸੀ ਨਾ। ਤੇ NRI ਖਾਸ ਤੌਰ ਦੇ ਉੱਤੇ ਬਹੁਤ ਵਧੀਆ ਰਿਹਾ NRI ਨੂੰ, ਕਿਉਂਕਿ ਪਹਿਲਾਂ ਇਹਨਾਂ ਦੀਆਂ ਇੰਡੋ ਕੈਨੇਡੀਅਨ ਚੱਲਦੀਆਂ ਹੁੰਦੀਆਂ ਸੀ। ਕਿਹਾ ਇਹ ਜਾਂਦਾ ਵੀ ਇਹ ਬਾਦਲ ਪਰਿਵਾਰ ਦੀਆਂ ਆ ਬੱਸਾਂ, ਪਤਾ ਨਹੀਂ ਇਹ ਕਿਹਨਾਂ ਦੀਆਂ ਆ, ਪਰ ਇਹ ਆ ਵੀ ਰਾਜਾ ਬਣੇਗੇ ਇਹ ਕਹਿੰਦਾ ਵੀ 3 ਲੱਖ ਦਾ ਗੇੜਾ ਇਹ ਕਮਾਈ ਕਰਦੀਆਂ ਇੱਕ ਬੱਸ ਜਾਨੀ ਆਉਣ ਜਾਣ, ਕਿਉਂਕਿ 2800 ਰੁਪਈਆ ਤਾਂ ਇਹਦੀ ਟਿਕਟ ਆ ਜਿਹੜੇ ਬਾਹਰ। ਜਦੋਂ ਮੈਂ ਆਸਟ੍ਰੇਲੀਆ ਤੋਂ ਗਿਆ ਨਾ, ਹਾਂਜੀ, ਮੁੜ ਕੇ ਉਹਨਾਂ ਬੱਸ ਚ ਆਇਆ ਮੈਂ, ਹਾਂਜੀ, ਤਾਂ ਮੈਂ ਕਿਹਾ ਉਦੋਂ 2800 ਰੁਪਇਆ ਦਿੱਤਾ। ਹਾਂ 2850 ਇੰਨੇ ਕੁ ਰੁਪਇਆ ਇਹ ਵੇਰੀ ਕਰਦੀ ਆ, ਕੁਝ ਘੱਟ ਵੀ ਹੈਗੇ, ਕੁਝ ਵੱਧ ਵੀ ਇਹਨਾਂ ਦੇ ਰੇਟ ਹੈਗੇ ਆ। ਹੁਣ ਇਹਨਾਂ ਨੇ ਇਹ ਬਹੁਤ ਵੱਡੀ ਮੰਗ ਰਹੀ ਆ NRIs ਦੀ, ਕਿਉਂਕਿ ਹੋਰ ਕੋਈ ਵੀ ਬੱਸ ਸਿੱਧੀ 에ਅਰਪੋਰਟ ਤੇ ਜਾਂਦੀ ਨਹੀਂ। ਹੁਣ ਸਾਰੀਆਂ ਬੰਦਾ ਫਿਰ ਘੋਲ ਵੀ ਕਰ ਜਾਂਦਾ, ਸਮਾਨ ਇੰਨਾ ਜ਼ਿਆਦਾ ਹੁੰਦਾ, ਕਿਹੜਾ ਬੰਦਾ ਪਹਿਲਾਂ ਬੱਸ ਸਟੈਂਡ ਨੂੰ ਜਾਵੇ। ਪਰ NRIs ਜਿਹੜੇ ਆ ਉਹ ਫਿਰ ਕਹਿੰਦੇ ਆ ਵੀ ਚੱਲ ਸਿੱਧਾ ਅਸੀਂ ਟੈਕਸੀ ਵੀ ਕੀ ਕਰਨੀ, ਟੈਕਸੀ ਨਾਲੋਂ ਤਾਂ ਬੈਟਰ ਹੀ ਆ। ਹੁਣ ਇਹਦੇ ਵਿੱਚ ਇਹ ਸੀ ਵੀ ਇਹਨਾਂ ਨੇ 1170 ਰੁਪਈਆ ਕਿਰਾਇਆ ਰੱਖਿਆ ਭਗਵੰਤ ਮਾਨ ਸਰਕਾਰ, ਕੁਝ ਵੀ ਨਹੀਂ। 1170 ਬਹੁਤ ਵਧੀਆ ਹਨਾ, ਤੇ 1170 ਅੱਧੇ ਨਾਲੋਂ ਵੀ ਘੱਟ ਕਹਿ ਲਓ, ਤੇ ਉਹ ਰੇਟ ਰੱਖ ਦਿੱਤਾ ਆ। ਤੇ ਕਹਿੰਦੇ ਆ ਵੀ ਉੱਥੋਂ ਇੱਕ ਸਿੱਧੀ ਹੁਣ ਬੱਸ ਜਿਹੜੀ ਆਇਆ ਕਰੂ, ਪਠਾਨਕੋਟ ਤੋਂ ਵੀ ਲੋਕੀ ਚੱਕਣਗੇ, ਹੁਸ਼ਿਆਰਪੁਰ ਤੋਂ, ਪਟਿਆਲੇ ਤੋਂ, ਰੋਪੜ ਤੋਂ, ਚੰਡੀਗੜ੍ਹ ਤੋਂ, ਹਾਂਜੀ ਲੁਧਿਆਣਾ ਤੋਂ, ਜੰਮੂ ਤੋਂ ਜਾਣੀ, ਉਹ ਤੋਂ ਚੰਡੀਗੜ੍ਹ ਤੋਂ ਜਾਣੀ ਆ। ਤੁਸੀਂ ਕਹਿੰਦੇ 1170 ਕੁਛ ਨਹੀਂ, ਹਮਲੀ ਵਿਚਾਰਾ ਉਂਗਲਾਂ ਦੇ ਕਿਹੜਾ ਉਹਨੂੰ ਪੁੱਛ ਕੇ ਕਿੰਨੇ ਡੋਡੇ ਆਉਂਦੇ। ਮੈਂ ਤਾਂ ਇਹ ਕਹਿੰਦਾ ਸੀ 3 ਵਾਰੀ ਜਾ ਹੋ ਜਾਣਾ, ਉਹ 2800 ਲੈਂਦੇ, 2850। ਉਹੀ ਮੈਂ ਤਾਂ ਦੱਸਦਾ ਸੀ, ਹੁਣ ਮੈਂ ਸੋਚਦਾ ਹੀ ਸੀਗਾ, ਮੈਂ ਕਿਹਾ ਤੂੰ 2800 ਲਾਇਆ ਮੈਨੂੰ ਤੇ ਆ ਮਿੰਦੋ ਨੂੰ, ਤੂੰ ਦਿੰਦਾ 2800 ਹੋਈ, ਤੈਨੂੰ 2 ਵਾਰ ਆਣ ਜਾਣ ਕਰਾ ਦੇਣਾ ਮੋਢੇ ਤੇ ਚੱਕ ਕੇ ਬੋਲਦਾ ਨਹੀਂ ਮੈਂ, ਹੁਣ ਤਾਂ ਮੈਂ ਪੋਤਿਆਂ ਵਾਲਾ, ਇਹ ਪੜੋਤਿਆਂ ਵਾਲਾ ਹੋ ਜਾਣਾ ਸੀ। ਕੋਈ ਨਹੀਂ, ਤੈਨੂੰ ਹੀ ਖਾਣਾ ਪੀਣਾ ਵੀ ਰਾਹ ਤੈਨੂੰ ਖਿਲਾ ਦੇਣਾ ਸੀ। ਬੰਦੇ ਸਾਡੇ ਸਾਰੇ ਰਾਹ ਚ ਹੁੰਦੇ ਹੀ ਆ। ਚਲੋ ਸਹੂਲਤ ਦਿੱਤੀ NRIs ਨੂੰ, ਮਤਲਬ NRIs ਨੇ ਮਿਹਨਤ ਵੀ ਬਥੇਰੀ ਕੀਤੀ ਆਮ ਆਦਮੀ ਪਾਰਟੀ ਪਿੱਛੇ, ਕੱਲੀ ਆਮ ਪਾਰਟੀ ਵਾਸਤੇ ਨਹੀਂ। NRI ਜਦੋਂ ਵੀ ਪੰਜਾਬ ਨੂੰ ਲੋੜ ਪੈਂਦੀ, ਕਿਤੇ ਵੀ ਲੋੜ ਪੈਂਦੀ ਹੈ ਨਾ, ਹਮੇਸ਼ਾ ਹੀ ਉਹ ਸਹਾਰਾ ਬਣਦੇ ਆ। ਔਰ ਸਾਡਾ ਤੇ ਸਰਕਾਰਾਂ ਦਾ ਫਰਜ਼ ਵੀ ਬਣਦਾ ਉਹਨਾਂ ਨੂੰ ਆਇਆਂ ਨੂੰ ਸਹੂਲਤਾਂ ਦੇਈਏ। ਕਈ ਵਾਰੀ ਵਿਚਾਰੇ ਆਉਂਦੇ ਆ, ਮਾਸਟਰ ਤੈਨੂੰ ਤਾਂ ਪਤਾ ਆ, ਉਹ ਆਪਣਾ ਬਚਨ ਆਇਆ ਸੀ ਨਾ ਆਪਣੇ ਇੰਗਲੈਂਡੋਂ, ਉਹ ਜ਼ਮੀਨ ਦਾ ਰੱਖਣ ਚੱਲਦਾ ਸੀ ਨਾ ਰੌਲਾ, ਤੇਰਾ ਭਰਾ ਨੇ ਸਾਰੀ ਜ਼ਮੀਨ ਰੱਖ ਲਈ, ਦਿੱਤੀ ਨਹੀਂ, ਮੁੜ ਕੇ ਭੱਜ ਗਿਆ ਵਿਚਾਰਾ, ਹਨਾ। ਹੁਣ ਇਹ ਚਾਹੀਦਾ ਕਿ ਜਿਹੜੀ ਉਹਨੇ ਜ਼ਮੀਨਾਂ ਜਾਇਦਾਦਾਂ ਪਿੱਛੇ ਹੈਗੀਆਂ, ਸਰਕਾਰ ਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਨਹੀਂ, ਇਹਦੇ ਵਿੱਚ ਤਾਂ ਨੋ ਡਾਊਟ ਪਹਿਲਾਂ ਅਕਾਲੀ ਸਰਕਾਰਾਂ ਵੀ ਕਰਦੀਆਂ, ਕਾਂਗਰਸ ਵੀ ਕਰਦੀਆਂ ਰਹੀਆਂ। ਜਲੰਧਰ ਦੇ ਵਿੱਚ ਮੁੱਖ ਦਫ਼ਤਰ ਬਣਾਇਆ ਗਿਆ, ਪਰ ਉਹ ਵੀ ਕੰਮ ਨਹੀਂ ਕਰਦੇ ਕੋਈ। NRIs ਵਿੰਗ, ਉਹੀ ਦੱਸਦਾ ਕਿ ਖਰਚਾ ਤਾਂ ਬਹੁਤ ਕਰ ਦਿੱਤਾ। ਈਵਨ ਕਿ ਉਹਨਾਂ ਦੀ ਮੰਗ ਇਹ ਰਹੀ ਵੀ ਜਿਹੜਾ ਸਾਡਾ ਕੈਬਨਿਟ ਮਿਨਿਸਟਰ ਦੇ ਬਰਾਬਰ ਦਾ ਅਹੁਦਾ ਦਿੱਤਾ ਜਾਵੇ। ਬਹੁਤ ਵੱਡੇ ਅਧਿਕਾਰ ਸੀ, ਪਰ ਜਿੱਦਾਂ ਤੁਸੀਂ ਹੁਣ ਕਹਿ ਦਿੱਤਾ ਵੀ ਸਰਕਾਰਾਂ ਅਨਾਉਂਸ ਤਾਂ ਕਰ ਦਿੰਦੀਆਂ, ਬਾਅਦ ਵਿੱਚ ਹੱਥ ਖਿੱਚ ਲੈਂਦੀਆਂ, ਕਿਉਂਕਿ ਵੋਟਾਂ ਤਾਂ ਉਹ ਨਹੀਂ ਲੈਣੀਆਂ ਉਹਨਾਂ ਦੇ ਕੋਲੋਂ ਜਿਨ੍ਹਾਂ ਦੇ ਨਾਲ ਰੌਲਾ। NRIs ਨੇ ਵੋਟਾਂ ਥੋੜੀ ਪਾਉਣੀਆਂ। ਨਹੀਂ, ਹੁਣ ਜਦੋਂ ਰੌਲਾ ਆ, ਜਦੋਂ NRIs ਉਧਰੋਂ ਬਾਹਰੋਂ ਆ ਜਾਂਦੇ ਆ, ਉਹ ਜਿਹੜਾ ਪਿੰਡ ਆ ਉਹ ਵੀ ਕਹਿ ਦਿੰਦਾ ਸਾਡਾ ਬਾਤ ਇੱਥੇ ਵਾਲੇ ਨਾਲ ਪੈਣਾ, ਬਾਹਰਲੇ ਤੋਂ ਅਸੀਂ ਕੀ ਲੈਣਾ।
ਭਾਵੇਂ ਕਿ NRI ਥਾਣੇ ਵੀ ਸ਼ੁਰੂ ਹੋਏ ਆ, ਪਰ ਸਮੱਸਿਆ ਉੱਥੇ ਇਹੀ ਆਈ ਆ ਕਿ ਜਿਹੜੇ NRI ਆ ਉਹਨਾਂ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਆ, ਟਾਈਮ ਘੱਟ ਹੁੰਦਾ। ਪਰ ਇੱਥੇ ਤਾਂ ਤੁਸੀਂ ਪ੍ਰਬੰਧ ਦੇਖਿਆ ਹੀ ਆ। ਇਹ ਵੈਸੇ ਤੁਹਾਡੀ ਗੱਲ ਸਹੀ ਆ ਕਿ ਇਹਨਾਂ ਗੱਲਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ। ਖਰਚਿਆਂ ਮੀਟਿੰਗਾਂ ਤੋਂ ਮੈਨੂੰ ਗੱਲ ਯਾਦ ਆਈ ਕਿ ਪਿਛਲੀ ਸਰਕਾਰ ਦੀ ਉਹ ਕੋਈ ਸਰਕਾਰੀ ਲਾਇਬ੍ਰੇਰੀ ਬਣਾਉਣੀ ਸੀਗੀ, ਉਹਦੇ ਵਾਸਤੇ ਕਮੇਟੀ ਬਣਾਤੀ, ਜਿੱਦਾਂ ਆਪਣੇ ਅਕਸਰ ਹੀ ਹੁੰਦਾ ਕਮੇਟੀਆਂ ਬਣਦੀਆਂ, ਤੇ ਉਹਦੇ ਵਾਸਤੇ ਕਮੇਟੀ ਬਣਾਤੀ। ਕਮੇਟੀ ਜਾ ਕੇ ਮੀਟਿੰਗਾਂ ਕਰਦੀ ਰਹੀ ਗੋਆ ਦੇ ਵਿੱਚ ਵੀ ਕਿਤਾਬਾਂ ਖਰੀਦਣੀਆਂ ਕਿਹੜੀਆਂ ਖਰੀਦਣੀਆਂ, ਤੇ ਉਹ ਮੀਟਿੰਗਾਂ ਦੇ ਉੱਤੇ 15-20 ਲੱਖ ਰੁਪਇਆ ਖਰਚ ਕਰਤਾ ਤੇ 50,000 ਦੀਆਂ ਕਿਤਾਬਾਂ ਖਰੀਦ ਗਿਆ। ਇਹ ਤੇ ਪੁਰਾਣੀਆਂ ਸਰਕਾਰਾਂ ਨਹੀਂ, ਇਹ ਸਰਕਾਰਾਂ ਦਾ ਆਮ ਹੀ ਇਹ ਹਾਲ ਆ, ਕਰਦੀਆਂ ਇਹ ਖਰਚ ਮੀਟਿੰਗਾਂ ਉੱਤੇ, ਸਲਾਹਾਂ ਉੱਤੇ, ਪ੍ਰਬੰਧ ਕਰਨ ਉੱਤੇ ਜ਼ਿਆਦਾ ਹੋ ਜਾਂਦਾ। ਜਿਹੜੀ ਐਕਚੁਅਲ ਚੀਜ਼ ਵਾ ਉਹ ਹੁੰਦੀ ਨਹੀਂ ਉੱਤੇ। ਅਕਾਲੀ ਸਰਕਾਰ ਵੇਲੇ ਚਾਹ ਬਿਸਕੁਟਾਂ ਦਾ 1 ਲੱਖਾਂ ਰੁਪਈਆ ਵਿੱਚ ਖਰਚਾ ਸੀ, ਚਾਹ ਬਿਸਕੁਟਾਂ ਦਾ, ਜਿਹੜੇ ਸਵੇਰ ਨੂੰ ਲੋਕ ਆਉਂਦੇ ਆ। ਹੁਣ ਇੱਥੇ ਤੁਸੀਂ ਘਪੜੇਬਾਜ਼ੀਆਂ ਦਾ ਅੰਦਾਜ਼ਾ ਲਾ ਲਓ। ਪੈਟਰੋਲ ਦਾ ਬਿੱਲ ਦੇਖਿਆ ਹੀ ਆਪਾਂ, ਸ਼੍ਰੋਮਣੀ ਪ੍ਰਬੰਧਕ ਕਮੇਟੀ ਵਾਲੇ ਕੇ ਸੁਣੇ ਸੀ ਬਿੱਲ, ਬਿਲਕੁਲ 1.5 ਲੱਖ 2 ਲੱਖ ਕਰੋੜ ਰੁਪਏ ਸਾਲ ਦਾ। ਮੈਂ ਕਿਹਾ ਬੱਸ ਤੇ ਆਪਾਂ ਜੇ ਹੁਣ ਤੂੰ ਚੱਲ ਬਾਹਰ ਜਾਣਾ, ਜੇ ਅਸੀਂ ਬਾਹਰ ਨਹੀਂ ਜਾਣਾ ਤਾਂ ਅਮਲੀ ਨੂੰ ਲੈ ਕੇ ਚੱਲੀਏ, ਕਿਸੇ ਝੂਟਾ ਹੀ ਲੈ ਕੇ ਆਈਏ ਉੱਥੇ 에어ਪੋਰਟ ਤੱਕ। ਉਹ ਲੈ ਬੱਸ ਤੋਂ ਮੈਨੂੰ ਵੀ ਗੱਲ ਯਾਦ ਆਈ, ਜਿਵੇਂ ਆਪਣਾ ਮਾਸਟਰ ਵੀ ਰਿਟਾਇਰ ਹੋਣ ਵਾਲਾ ਹੈ ਤੇ ਤਾਇਆ ਤੂੰ ਵੀ, ਤੇਰੇ ਕੋਲ ਵੀ ਧਨ ਦੌਲਤ ਬਾਵਾ ਹੈ, ਤੇ ਥੋੜਾ ਮੈਂ ਹਿਸਾਬ ਕਿਤਾਬ ਸਾਰਾ ਮੈਂ ਸੰਭਾਲ ਲੂੰਗਾ, ਤੁਸੀਂ ਪੈਸੇ ਪੂਸੇ ਪਾ ਕੇ ਆਪਾਂ ਇੱਕ ਸਾਂਝੀ ਬੱਚ ਨਾ ਪਾ ਲਈਏ। ਐਵੇਂ ਗੱਪਾਂ ਗੁੱਪਾਂ ਮਾਰ ਕੇ ਘਰ ਡਾਕਾ ਰਵਾ ਦੀ ਬੜਾ। ਮੈਨੂੰ ਤਾਂ ਹੈ ਜੀ ਰਿਟਾਇਰ ਕਰੀ ਜਾਂਦਾ। ਦੇਖੋ ਭਾਈ, ਤਾਇਆ ਉਧਰ ਦੇ ਉਹ ਕਾਂਗਰਸ ਵਾਲੇ ਮੰਤਰੀਆਂ ਨੂੰ ਚੱਕਣ ਦੇ ਚੁਕਾਊਗਾ। ਨਹੀਂ, ਇੱਥੇ ਤਾਂ ਹੁਣ ਮੰਤਰੀਆਂ ਦੇ ਚੱਕਣ ਦੀ ਗੱਲ ਚੱਲੀ ਮਾਰੇ। ਇੱਥੇ ਅੱਜ ਕੱਲ ਤਾਂ ਹੁਣ ਦੇਲਾ ਨੂੰ ਗੋਲੀਆਂ ਥਾਂ ਚੱਲੀ ਜਾਂਦੀਆਂ ਮਾਸਟਰਾ ਜੀ, ਕੋਈ ਕਿਸੇ ਨੂੰ ਮਾਰੀ ਜਾਂਦਾ, ਕੋਈ ਕਿਸੇ ਨੂੰ ਮਾਰੀ ਜਾਂਦਾ। ਦੇਲਾ ਹੁਣ ਆਪਣੇ ਸਿੱਧੂ ਵਰਗਾ ਬੰਦਾ ਨਹੀਂ ਛੱਡਿਆ ਉਹਨਾਂ ਨੇ, ਤੇ ਆਮ ਬੰਦਾ ਕੀ ਜਾਊ। ਹੁਣ ਥਾਂ ਦਾ ਰੋਜ਼ ਖਬਰਾਂ ਆਉਂਦੀਆਂ ਕਿ ਫਲਾਣੇ ਗੋਲੀ ਚਲਾਤੀ, ਅੱਜ ਇੱਥੇ ਆਪਣੀ ਉਹ ਕੌਂਸਲਰ ਆ ਉਹਦੇ ਕਿਤੇ ਉਹਦੇ ਮੁੰਡੇ ਨੇ ਕਿਸੇ ਹੋਰ ਤੇ ਗੋਲੀ ਚਲਾਤੀ, ਅੱਜ ਕੀ ਕਰੂ ਬੰਦਾ। ਬਿਲਕੁਲ। ਇਹ ਤਾਂ ਦੇਖੋ ਗੱਲ ਇਹ ਆ ਵੀ ਲੋਕਾਂ ਨੂੰ ਵੀ ਥੋੜੀ ਜਿਹੀ ਸਮਝ ਵਰਤਣੀ ਚਾਹੀਦੀ ਆ। ਸਾਡੇ ਵਿੱਚ ਵੀ ਇਹ ਆ ਵੀ ਹਥਿਆਰ ਅਸੀਂ ਰੱਖ ਕੇ ਬਹੁਤ ਸ਼ਾਨੋ ਸ਼ੌਕਤ ਸਮਝਦੇ ਆ। ਦੇਖੋ ਲਾਇਸੈਂਸ ਲੈਣਾ ਇੰਨਾ ਔਖਾ ਨਹੀਂ, ਲਾਇਸੈਂਸ ਲੈ ਲਓ, ਹਥਿਆਰ ਆਪਣਾ ਰੱਖ ਲਓ, ਰੱਖਣਾ ਵੀ ਠੀਕ ਆ, ਪਰ ਉਸ ਤੋਂ ਬਾਅਦ ਸਾਂਭ ਸੰਭਾਲ ਬੜੀ ਔਖੀ ਆ। ਤੁਹਾਨੂੰ ਫਿਕਰ ਰਹਿੰਦਾ, ਮੰਨ ਲਓ ਕਿ ਤੁਸੀਂ ਘਰ ਕਿਤੇ ਬਾਹਰ ਜਾਂਦੇ ਆ, ਤੁਹਾਨੂੰ ਫਿਕਰ ਹੁੰਦਾ ਵੀ ਪੇਟੀ ਦੇ ਵਿੱਚੋਂ ਕੋਈ ਚੋਰੀ ਕਰਕੇ ਕੋਈ ਬੰਦਾ, ਕਿਉਂਕਿ ਨਾ ਤੁਹਾਡਾ ਹੀ ਲੱਗਣਾ। ਇਹ ਤਾਂ ਬਹੁਤ ਵੱਡੀ ਟੈਨਸ਼ਨ, ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕੀ ਕਿਉਂ ਲਾਇਸੈਂਸ ਲਈ ਜਾਂਦੇ ਆ। ਜਿਹੜੇ ਨਾ ਮੈਨੂੰ ਮੈਂ ਮਾਸਟਰ ਗੱਲ ਯਾਦ ਚੇਤੇ ਆ ਗਈ, ਕਰਨੀ ਤਾਂ ਨਹੀਂ ਚਾਹੀਦੀ ਪਰ ਕਰ ਲੈਂਦੇ ਆ ਆਪਾਂ ਨੂੰ, ਕਿਹੜਾ ਕੋਈ ਕਹਿਣ ਲੱਗਾ। ਕਹਿੰਦੇ ਇੱਕ ਬੰਦਾ ਸੀ, ਇੱਕ ਵਾਰੀ ਸਰਪੰਚ ਕਿਸੇ ਪਿੰਡ ਦਾ, ਤੋ ਘੋੜੇ ਤੇ ਸ਼ਿਕਾਰ ਕਰਨ ਗਿਆ, ਬੰਦੂਕ ਉਹਦੇ ਕੋਲ। ਜਦੋਂ ਮਾੜਾ ਜਿਹਾ ਜਿੱਥੇ ਸੰਘਣੇ ਜੰਗਲ ਜਿਹਾ ਉੱਥੇ ਚਲ ਗਿਆ ਸ਼ਿਕਾਰ ਕਰਨ, ਉਧਰੋਂ ਆਏ ਚੋਰ ਹਨਾ, ਉਹਨਾਂ ਨੇ ਘੋੜਾ ਖੋਲਿਆ। ਤੋਂ ਵਾਪਸ ਆ ਕੇ ਪੁਲਿਸ ਥਾਣੇ ਜਾ ਕੇ ਰਿਪੋਰਟ ਲਿਖਾਉਣ ਲੱਗਾ, ਕਹਿੰਦਾ ਜੀ ਮਹਾਰਾਜ ਮੇਰੇ ਤੋਂ, ਕਹਿੰਦਾ ਮੈਂ ਸ਼ਿਕਾਰ ਖੇਡਣ ਗਿਆ ਸੀ, ਕਹਿੰਦਾ ਚੋਰ ਆਏ ਤੇ ਮੇਰਾ ਘੋੜਾ ਖੋਹ ਕੇ ਲੈ ਗਿਆ, ਮੇਰੀ FRI ਦਰਜ ਕਰੋ। ਉਹ ਥਾਣੇਦਾਰ ਕਹਿੰਦਾ ਉਹ ਸਰਪੰਚ ਆ, ਤੇਰੇ ਕੋਲ ਤਾਂ ਕਹਿੰਦਾ ਬੰਦੂਕ ਸੀ, ਕਹਿੰਦਾ ਉਹ ਚੰਗਾ ਪੇਲੇ ਸਾ ਛੋਜੀ ਨਾਲ ਖੋਲੀ, ਉਸੇ ਵੇਲੇ ਤੈਨੂੰ ਵੀ ਖੋਲਣੀ ਸੀ। ਮਾਨਸਿਕਤਾ ਹੈ ਲੋਕਾਂ ਦੀ। ਇਹ ਤਾਂ ਆ ਤਾਂ ਪਿਛਲੇ ਹਫ਼ਤੇ ਇੱਕ ਇਦਾਂ ਦਾ ਹੋਇਆ ਕਿ ਪੁਲਿਸ ਵਾਲਿਆਂ ਨੇ ਇਦਾਂ ਹੀ ਲਾਇਸੈਂਸ ਜਮ੍ਹਾਂ ਕਰਵਾਇਆ ਹੈ ਅਸਲਾ, ਉਹਦੇ ਨਾਲ ਹੀ ਉਸੇ ਅਸਲੇ ਦੇ ਨਾਲ ਕੋਈ ਵਾਰਦਾਤ ਕਰ ਗਿਆ। ਜਦੋਂ ਇਨਵੈਸਟੀਗੇਸ਼ਨ ਹੋਈ, ਉਹ ਕਹਿੰਦੇ ਜੀ ਫਲਾਣੇ ਬੰਦੇ ਦੇ ਹਥਿਆਰ ਦੇ ਵਿੱਚੋਂ ਇਹ ਗੋਲੀ ਨਿਕਲੀ ਆ। ਇਨਵੈਸਟੀਗੇਸ਼ਨ ਹੋਈ, ਉਹ ਤੋਂ ਬੰਦੇ ਤੋਂ ਪੁੱਛੀ, ਉਹ ਕਹਿੰਦਾ ਮਹਾਰਾਜ ਮੈਂ ਤਾਂ ਸਾਡੇ ਥਾਣੇ ਦੇ ਵਿੱਚ ਦਿੱਤੀ ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਪੁਲਿਸ ਵਾਲੇ ਦਾ ਉਹ ਨਜਾਇਜ਼ ਹੀ ਚਲਾ ਗਿਆ ਕਿਤੇ। ਇਸ ਕਰਕੇ ਇਹ ਤਾਂ ਜਿਹੜੇ ਬੜੇ ਜ਼ਿਆਦਾ ਘਪਲੇ ਆ, ਸਰਕਾਰਾਂ ਹੀ ਨਹੀਂ ਗਲੀਆਂ ਜ਼ਿੰਮੇਵਾਰ, ਬਿਊਰੋਕ੍ਰੇਸੀ ਤੇ ਨਾਲ ਦੀ ਨਾਲ ਲੋਕ, ਸਾਨੂੰ ਸਾਰਿਆਂ ਨੂੰ ਹੀ ਸੁਧਰਨਾ ਪੈਣਾ। ਹਾਂ ਗੱਲ ਤੋਂ ਤਾਂ ਇੱਕ ਵਾਰੀ ਅਮਲੀ ਦੱਸਦਾ ਸੀਗਾ, ਅਮਲੀ ਗਿਆ ਬੱਸੇ ਤੇ ਇਹਨੇ 2 ਟਿਕਟਾਂ ਮੰਗ ਲਈਆਂ ਕਨੈਕਟਰ ਕੋਲੋਂ, ਕਹਿੰਦਾ 2 ਟਿਕਟਾਂ ਦੇ ਦੇ ਫਲਾਣੇ ਕੋਲ, ਕਹਿੰਦਾ ਦੂਜੀ ਸਵਾਰੀ ਕਿਹੜੀ ਹੈ, ਕਹਿੰਦਾ ਨਹੀਂ ਦੂਜੀ ਸਵਾਰੀ ਕੋਈ ਨਹੀਂ ਮੈਂ ਹੀ ਆ, ਕਹਿੰਦਾ ਤੂੰ 2 ਟਿਕਟਾਂ ਕਰਨੀਆਂ, ਕਹਿੰਦਾ ਕਈ ਵਾਰੀ ਇੱਕ ਗਵਾਚ ਹੀ ਜਾਂਦੀ ਆ। ਉਹ ਕਹਿੰਦਾ ਜੇ ਦੂਜੀ ਵੀ ਗਵਾਚ ਗਈ ਫੇਰ ਕਹਿੰਦਾ ਆਪਣੇ ਕੋਲ ਪਾਸ ਹੈਗਾ। ਜਦੋਂ ਮੈਂ ਮੁੱਕੇ ਗਿਆ ਉਦੋਂ ਦੀ ਗੱਲ ਆ, ਮੱਲੇ ਨੇ ਉਹ ਮੈਂਟੇ ਹੀ ਦਿਮਾਗ ਮੇਰਾ ਬਹੁਤ ਹੈ, ਤੈਨੂੰ ਦੱਸਾਂ ਮੈਂ ਦੱਬਦਾ ਬਹੁਤ ਦੂਰ ਦੀ ਸੋਚਦਾ ਲਿਆ ਮੈਂ। ਵੀ ਤਾਂ ਤੈਨੂੰ ਪਤਾ ਹੁਣ ਤੁਹਾਡੇ ਨਾਲ ਰਹਿਣਾ, ਮੈਂ ਸੋਚ ਆਪਣੀ ਉੱਚੀ ਆ। ਹੁਣ ਜੇ ਪਰਸੋਂ ਦੀ ਗੱਲ ਹੈ, ਹੁਣ ਅਮਲੀ ਦੱਸਦਾ ਨਹੀਂ, ਪਰਸੋਂ ਇਹ ਉੱਥੇ ਚਲੇ ਗਿਆ ਰਜਿੰਦਰਾ ਹਸਪਤਾਲ, ਉੱਥੇ ਜਾ ਕੇ ਖਬਰ ਲੈਣਾ ਸੀ, ਖਬਰ ਲੈਣ ਲਈ ਚਲੋ ਚਲੇ ਗਿਆ। ਉੱਥੇ ਗਿਆ ਤੇ ਉੱਥੇ ਇਹਨੂੰ ਭੁੱਖ ਲੱਗ ਗਈ, ਇਹਨੇ ਕੀ ਕੀਤਾ 2 ਸਮੋਸੇ ਲੈ ਲੈ, ਕੋਲਡ ਡਰਿੰਕ ਲੈ ਕੇ ਬਹਿ ਗਿਆ। ਉਹ ਮੋਹਰੇ ਬੈਠਾ ਸੀ ਨਿਆਣਾ ਬੱਚਾ, ਉਹ ਵਿਚਾਰਾ ਉਹ ਇਹ ਦੇਖਣ ਲੱਗ ਪਿਆ ਇਹਦੇ ਵੱਲ ਨੂੰ ਵਿਚਾਰਾ, ਉਹਦਾ ਹੁਣ ਇਹਨੇ ਕਿਹਾ ਵੀ ਚੱਲ ਵੀ ਇਹ ਵੀ ਖਾ ਲਵੇ ਨਾਲ, ਇਹ ਅਜੇ ਉਹਨੂੰ ਦੇ ਕੇ ਹਟਿਆ ਆ, ਉਹਦੀ ਮਾਂ ਲਾਪੇ ਗਾਲਾਂ ਕੱਢਣ ਕੇ ਨੇ ਦਿੱਤਾ, ਇਹ ਨੱਠਾ ਜਾਵੇ
ਤਾਂ ਬਾਅਦ ਚ ਦੱਸਿਆ ਕਿ ਉਹ ਵਿਚਾਰੀ ਸਵੇਰ ਦੀ ਆਈ ਉਹ 25 ਕਿਲੋਮੀਟਰ ਤੋਂ। ਉਹ ਕਹਿੰਦੀ ਵੀ ਮੈਂ ਟੈਸਟ ਇਹਦੇ ਕਰਵਾਉਣੇ ਸੀ, ਉਹਨੇ ਡਾਕਟਰ ਨੇ ਕਿਹਾ ਵੀ ਭੁੱਖੇ ਪੇਟ ਆਉਣਾ ਨੇ, ਇੰਨੇ ਕਾਲਜੇ ਆਉਣਾ ਵੀ ਮੈਂ ਰਾਤ ਦਾ ਇਹਨੂੰ ਕੁਝ ਖਾਣ ਨਹੀਂ ਦਿੱਤਾ, ਇਹ ਕਿਹੜਾ ਬਿਮਾਰੀ ਪੈਣਾ, ਇਹਨੇ ਮੈਨੂੰ ਸਮੋਸਾ ਖਿਲਾਤਾ। ਮਾਈ ਸੋਚੀ ਨਾ ਪਹਿਲੀ ਵਾਰ ਭਲਾਈ ਕੀਤੀ, ਉੱਚੇ ਗਾਲਾਂ ਖਾ ਲਈਆਂ। ਅੱਜ ਕੱਲ ਹੀ ਜ਼ਮਾਨਾ ਭਲਾਈ ਦਾ ਗੱਲ ਹੋ ਗਈ ਜਿਵੇਂ ਕੋਈ ਬਜ਼ੁਰਗ ਸੀ ਇੱਕ ਸੜਕ ਤੇ ਦੂਜੇ ਬੰਨੇ ਖੜਾ ਸੀ, ਆਪਣੀ ਵਰਗਾ ਉਹਨੂੰ ਫੜ ਕੇ ਧੱਕੇ ਨਾਲ ਦੂਜੇ ਬੰਨੇ ਟਪਾ ਦਿੰਦਾ ਤੇ ਉਹ ਮੁੜ ਕੇ ਉਹਦੇ ਗਲ ਪੈਣਾ, ਕਹਿੰਦਾ ਮਸਾ ਮੈਂ ਉਧਰ ਗਿਆ। ਓਏ ਸਾਡੀ ਫੌਜ ਹੈ ਹੀ ਇੰਨਾ ਹੀ ਨਸ਼ਾ ਕੰਮ ਮਿਲੇਗਾ। ਮੈਨੂੰ ਗੱਲ ਯਾਦ ਆਈ ਮਾਸ਼ਾ, ਕਹਿੰਦੇ ਕਿ ਇਦਾਂ ਹੁਣ ਐਸੀ ਗੱਲ ਤੋਂ ਗੱਲ ਨਿਕਲਦੀ ਨਾ, ਪਰ ਬੀਬੀ ਤੁਰੀ ਜਾਵੇ ਉਹ ਡੱਗ ਪਈ, ਮੁੰਡਾ ਆਇਆ ਲਾਲੇ ਵਰਗਾ ਥੋੜੀ ਆ, ਉਹਨੂੰ ਬੀਬੀ ਨੂੰ ਚੱਕ ਕੇ ਖੜੀ ਕਰਤਾ, ਕਹਿੰਦੇ ਲੈ ਵੇ ਪੁੱਤ ਜਿੱਦਾਂ ਚ ਮੈਨੂੰ ਤੂੰ ਚੱਕੇ ਰੱਬ ਵੀ ਤੈਨੂੰ ਏਦਾਂ ਹੀ ਚੱਕੇ। ਆਵੇਂ ਗੱਲ ਸਹੀ ਆ। ਉਹ ਆਪਾਂ ਘਪਲੇ ਕੋਲ ਦੀ ਗੱਲ ਕਰਨ ਦੇ ਮੇਰੇ ਤਾਏ ਨੂੰ ਨਾ ਲਾਲਾ ਜੀ ਚੁਕਾ ਦੇਣ, ਜਿਵੇਂ ਅੱਜ ਕੱਲ ਕਾਂਗਰਸ ਵਾਲੇ ਮੰਤਰੀਆਂ ਦੇ ਪਿੱਛੇ ਘਪਲੇ ਦਾ ਵੀ ਬਹੁਤ ਨਿਕਲ ਰਹੇ ਆ ਜੇ ਤਰੀਕੇ ਨਾਲ। ਪਰ ਤਾਇਆ ਇੱਕ ਗੱਲ ਇਹ ਵੀ ਦੇਖੋ ਵੀ ਜਿੰਨੇ ਵੀ ਮਿਨਿਸਟਰ ਆ ਚਾਹੇ ਪਹਿਲਾਂ ਵੀ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਇੱਕ ਪਾਸਿਓਂ ਚੱਕ ਲਓ ਇਹਨਾਂ ਸਾਰਿਆਂ ਨੂੰ। ਹਰ ਇੱਕ ਬੰਦਾ ਕੋਈ ਹੈ ਹੀ ਨਹੀਂ ਵੀ ਜਿਹੜਾ ਦੁੱਧ ਧੋਤਾ ਹੋਵੇ। ਤੁਸੀਂ ਇੱਥੋਂ ਅੰਦਾਜ਼ਾ ਲਾਉਣਾ ਹੋਵੇ ਵੀ ਇਹਨਾਂ ਦੀ ਇਨਕਮ MLA MP ਬਣਨ ਤੋਂ ਪਹਿਲਾਂ ਦੀ ਦੇਖ ਲਓ, ਉਸ ਤੋਂ ਬਾਅਦ ਦੀ ਕੱਢ ਲਓ, ਉਹਦੀ ਐਵਰੇਜ ਕੱਢ ਕੇ ਦੇਖ ਲਓ। ਕਿਹਾ ਤਾਂ ਇਹ ਜਾਂਦਾ ਵੀ ਇਹਨਾਂ ਨੇ ਬਿਜ਼ਨਸ ਚਲਾ ਲਿਆ ਜੀ, ਇਧਰੋਂ ਮੁਨਾਫਾ ਹੋ ਗਿਆ, ਪਰ ਤੁਸੀਂ ਇਹ ਕਿੱਦਾਂ ਦੀ ਇਹਨਾਂ ਕੋਲ ਬੂਟੀ ਇਦਾਂ ਦੀ ਆ ਜਾਂਦੀ, ਗਿੱਦੜ ਸਿੰਘੀ ਇਹਨਾਂ ਦੇ ਕੋਲ ਆ। ਉਹ ਮਾਸਟਰ ਮੈਂ ਦੱਸਾਂ ਕਿੱਦਾਂ ਹੁੰਦੀ ਆ, ਹਰ ਦੀਵਾਲੀ ਤੇ ਲੋਹੜੀ ਦੇ ਉੱਤੇ ਨਾ ਇੱਕ ਵੱਡੇ ਸਾਰੇ ਬਾਕਸ ਦੇ ਵਿੱਚ ਹੁੰਦੀ ਆ। ਬਸ ਆਹੀ ਆ ਕਿ ਜਿਹੜਾ ਬਾਕਸ ਆ ਜਾਂਦਾ ਇਹਨਾਂ ਨੂੰ ਕਾਣੇ ਸਾਰਿਆਂ ਨੂੰ ਕਰ ਦਿੰਦੇ। ਕਾਰਨ ਉਹਦਾ ਇਹ ਹੁੰਦਾ ਵੀ ਜਿੰਨੇ ਵੀ ਮਿਨਿਸਟਰ ਬਣਦੇ ਆ ਇਹਨਾਂ ਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ। ਹੁਣ ਵੀ ਆ ਦੇਖ ਲਓ ਵੀ ਆ ਜਿਹੜਾ ਸਿਹਤ ਮੰਤਰੀ ਬਣਾਇਆ ਸੀ ਉਹਨੇ ਕੀ ਕਾਰਾ ਕੀਤਾ, ਅਜੇ ਦੇਖ ਲਓ ਵੀ 2 ਮਹੀਨੇ ਹੋਏ ਸੀ। ਇਹ ਤੋਂ ਅੰਦਾਜ਼ਾ ਲਾਓ। ਕਈ ਵਾਰੀ ਕੀ ਹੁੰਦਾ, ਇਹ ਜ਼ਰੂਰੀ ਨਹੀਂ ਵੀ ਉਹਦੇ ਏਦਾਂ ਹੋ ਗਿਆ। ਜਿਨ੍ਹਾਂ ਨੇ ਕੰਮ ਨਜਾਇਜ਼ ਕਰਵਾਉਣੇ ਆ ਉਹ ਧੱਕੇ ਨਾਲੇ ਸਾਨੂੰ ਫੜਾ ਜਾਂਦੇ ਆ। ਉਹ ਫੇ ਹੈ ਤਾਂ ਇਨਸਾਨ ਹੀ ਆ। ਹੁਣ ਜਦੋਂ ਸਿੱਖਿਆ ਮੰਤਰੀ ਸਾਡੇ 5 ਪੜ੍ਹੇ ਲਾ ਦਿੱਤੇ ਜਾਂਦੇ ਆ, ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਲਥ ਦੀ ਉਹਨਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਜਾਂਦਾ, ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਟਰਾਂਸਪੋਰਟ ਦਾ ਪਤਾ ਨਹੀਂ ਉਹਨਾਂ ਨੂੰ ਟਰਾਂਸਪੋਰਟ ਮਿਨਿਸਟਰ ਬਣਾ ਦਿੱਤਾ ਜਾਂਦਾ। ਪਰ ਬਿਜ਼ਨਸਮੈਨ ਬੜੇ ਤਗੜੇ ਬਣਦੇ, ਪੈਸੇ ਝੱਟ ਕਮਾ ਲੈਂਦੇ ਆ। ਨੇ ਪੈਸੇ ਇਹ ਆ ਵੀ ਕਰਪਸ਼ਨ ਆ। ਹੁਣ ਫਿਰ ਇਹ ਆ ਵੀ ਜਦੋਂ ਹੁਣ ਪੈਂਦਾ ਇੱਕ ਪਾਸੇ ਹੁਣ ਧਰਨਾ ਦੇਣ ਚਲੇ ਗਏ, ਕਹਿੰਦੇ ਜੀ ਅਸੀਂ ਧਰਨਾ ਦੇਣਾ ਆ। ਉੱਥੇ ਵੀ ਤੁਸੀਂ ਦੇਖੋ ਵੀ ਕਾਂਗਰਸੀਆਂ ਨੇ ਕਿੱਦਾਂ ਥੂ ਕਰਵਾਈ ਆ। ਲੋਕੀ ਇਹੀ ਕਹਿੰਦੇ ਆ ਵੀ ਤੁਸੀਂ ਘੱਟੋ ਘੱਟ ਥੋੜਾ ਬਹੁਤਾ ਤਾਂ ਸੋਚੋ ਵੀ ਤੁਸੀਂ ਉਹਨਾਂ ਨੂੰ ਬਚਾਉਣ ਦੇ ਲਈ ਉੱਥੇ ਗਏ ਆ। ਪਰ ਇੱਕ ਦੂਜੇ ਪਾਸੇ ਇਹ ਵੀ ਤੁਸੀਂ ਤਾਇਆ ਦੇਖਿਓ ਵੀ ਜਿੰਨੇ ਉੱਥੇ ਗਏ ਆ ਹੋ ਸਕਦਾ ਆਪਣੀ ਖੱਲ ਬਚਾਉਣ ਦੇ ਲਈ ਗਏ ਹੋਣ, ਇਹਨਾਂ ਨੂੰ ਵੀ ਆਪਣਾ ਡਰ ਹੋਵੇ। ਚੱਕਰ ਸੀਗਾ ਪਰ ਉਹ ਮੁੱਕਰ ਗਏ। ਨਹੀਂ ਅਸੀਂ ਤੇ ਜਿਹੜੇ ਫੜੇ ਉਹਨਾਂ ਦੇ ਪਿੱਛੇ ਥੋੜਾ ਗਏ ਸੀਗੇ। ਅਸੀਂ ਤਾਂ ਹੋਰ ਜਿਹੜਾ ਗੋਲੀਆਂ ਚੱਲਣੀਆਂ ਜਿਹੜੀ ਤਾਂ ਤੂੰ ਪਹਿਲਾਂ ਗੱਲ ਕੀਤੀ ਵੀ ਗੋਲੀਆਂ ਚੱਲ ਗਈਆਂ, ਇੱਥੇ ਚੱਲ ਗਈਆਂ, ਉੱਥੇ ਚੱਲ ਗਈਆਂ, ਅਸੀਂ ਉਹਦਾ ਕਰਕੇ ਗਏ ਸਾਂ। ਕਾਨੂੰਨ ਅਸੀਂ ਉਹਦਾ ਕਰਕੇ ਗਏ ਸੀ। ਮਾਰ ਵੀ ਦਵੱਲੀ ਪੈ ਰਹੀ ਮਾਸਟਰ ਜੀ। ਇੱਕ ਪਾਸੇ ਤਾਂ ਆਮ ਪਾਰਟੀ ਸਰਕਾਰ ਆ ਗਈ ਜੀ, ਉਹ ਕਰਪਸ਼ਨ ਕੱਢਦੀ ਆ, ਰਹਿੰਦਾ ਖੁੰਦਾ ਬੀਜੇ ਵਾਲੇ ਪੱਟੇ ਚੱਕੀ ਜਾਂਦੇ ਆ। ਉਹ ਜਿਹੜਾ ਆਖੇ ਨਹੀਂ ਲੱਗਦਾ ਉਹਦਾ ਮਗਰ ਈਡੀ ਲਾਉਂਦੇ ਆ। ਇਹ ਤਾਂ ਹੁਣ ਜਿਹੜਾ ਸੱਚਾ ਬੰਦਾ ਤਾਂ ਆ ਉਹਨੂੰ ਤਾਂ ਡਰੇ ਕੋਈ ਨਹੀਂ, ਹਨਾ, ਡਰ ਕੋਈ ਨਹੀਂ। ਅਗਲਾ ਕਹਿੰਦਾ ਮੈਨੂੰ ਕੋਈ ਕਿਸੇ ਦਾ ਡਰ ਨਹੀਂ। ਉਹ ਜਿਹੜੇ ਬੰਦੇ ਫੜੇ ਵੀ ਆ ਹੁਣ ਉਹ ਸਾਰੇ ਉਹੀ ਆ ਜਿਹੜੇ ਬੰਦੇ ਭੱਜ ਨਹੀਂ ਗਏ। ਇਹ ਵੀ ਤੁਸੀਂ ਦੇਖਣ ਵਾਲੀ ਗੱਲ ਦੇਖੀ। ਪਰ ਇਹ ਵੇਖੋ ਤੁਸੀਂ ਵੀ ਜਿੱਦਾਂ ਪਰਤਾਂ ਕਿੱਦਾਂ ਉੱਧੜਦੀਆਂ, ਜਿਵੇਂ ਇਕੱਲੇ ਆਪਾਂ ਧਰਮ ਸੋਧ ਵਾਲੀ ਗੱਲ ਕਰੀਏ। ਹਾਂਜੀ, ਵੀ ਹਜੇ ਤੇ ਆਪਾਂ ਵੀ ਵੇਖਣੀ ਦੇ ਵੀ ਕਿੱਦਾਂ ਹੁੰਦੀ ਆ ਵੀ ਜਿਵੇਂ ਜੇ ਸਾਰਾ ਕੁਝ ਸਹੀ ਤਰੀਕੇ ਨਾਲ ਚੱਲਿਆ। ਉਹ ਜਿਹੜੀ ਡੈਰੀ ਫੜੀ ਤੇ ਡੈਰੀ 'ਚ ਸਾਰਾ ਹਿਸਾਬ ਕਿਤਾਬ ਲਿਖਿਆ, ਲਾਲਾ ਜੀ ਜਿਵੇਂ ਰੱਖ ਕੇ ਬੈਠੇ ਡੈਰੀ, ਇਦਾਂ ਦੀ ਡੈਰੀ ਰੱਖੀ ਮੰਤਰੀ ਦੇ ਵੀ ਕਿਸੇ ਨੇ, ਉਹ ਪੱਤਰਕਾਰ ਨੇ। ਤੇ ਹੁਣ ਵੀ 12 ਲੱਖ ਇਸ ਕੰਮ ਦਾ, 20 ਲੱਖ ਇਸ ਕੰਮ ਦਾ, 5 ਲੱਖ ਉਹ ਜਿਨ੍ਹਾਂ ਨੇ ਅਫਸਰਾਂ ਨੇ ਰਹਿਣਾ, ਉਹ ਮੈਂ ਮਤਲਬ ਇੱਥੇ ਰਹਿਣਾ, ਤੁਸੀਂ ਉਸੇ ਹਲਕੇ ਦੇ ਵਿੱਚ ਰਹਿਣਾ ਜਿੱਥੇ ਕਰਪਸ਼ਨ ਉਹ ਕਰ ਸਕਦੇ ਆ। 5 ਲੱਖ ਉਹਦਾ, 20 ਲੱਖ ਇਹਦਾ, ਜਿਵੇਂ ਰੇਟ ਫਿਕਸ ਕੀਤੇ ਹੋਏ ਉਹਨਾਂ ਨੇ, ਹਨਾ। ਬਿਲਕੁਲ। ਮੈਂ ਮਾਸਟਰ ਨੂੰ ਗੱਲ ਦੱਸਦਾ, ਪਰਸੋਂ ਚੌਥ ਦੀ ਗੱਲ, ਮੈਂ ਪਟੋਰੀ ਗਿਆ ਆਪਣੀ ਕੁਦਰਤ ਨਾਲ। ਹਾਂਜੀ, ਜਦੋਂ ਉੱਥੇ ਗਿਆ ਤਾਂ ਮੈਨੂੰ ਆਪਣਾ ਰਿਸ਼ਤਾ ਹੀ ਲੱਗਦਾ ਦੂਰੋਂ ਨੇੜਿਓਂ ਮੰਨਤਾ, ਉਹ ਟਕਰਿਆ ਤਾਂ ਉਹਨੇ ਗੱਲ ਚੱਲ ਪਈ ਡਿਵੋਰਸ ਦੀ, ਉਹਨਾਂ ਦੀ ਨੂੰਹ ਦੀ। ਉਹਦੇ ਘਰ ਨੂੰ ਆਈ ਸੀ, ਉਹ ਕਿਤੇ ਜਿੱਦਾਂ ਉਹ ਕਹਿੰਦੇ ਆ ਵੀ ਠੀਕ ਨਹੀਂ, ਲੜਦੀ ਝਗੜਦੀ ਬਹੁਤ ਸੀ। ਇਹਨਾਂ ਕਹਿੰਦਾ ਅਸੀਂ ਦਾਜ ਨੂੰ ਕੋਈ ਨਹੀਂ ਲਿਆ। ਇਹ ਤਾਂ ਮੈਨੂੰ ਵੀ ਪਤਾ, ਮੈਂ ਜਿੱਤੇ ਗਿਆ ਦਾਜ ਨੂੰ ਕੋਈ ਨਹੀਂ ਲਿਆ। ਉਹ ਚੱਕੇ ਦਾਜ ਦਾ ਕੇਸ ਪਾਤਾ। ਰਹਿੰਦਾ ਖੁੰਦਾ ਲੜਾਈ ਦੇ ਪੰਪ ਇਹਨਾਂ ਦੇ 10-12 ਰਿਸ਼ਤੇਦਾਰ ਵਿੱਚ ਲਿਖਾ ਦਿੱਤੇ। ਇਹਨੇ ਮੈਨੂੰ ਅਬਿਊਜ਼ ਕੀਤਾ, ਕੁੱਟਿਆ, ਮਾਰਿਆ। ਹੁਣ ਕਹਿੰਦੇ ਹੈਗੇ ਪੁਲਿਸ ਵੱਡੀ ਨਹੀਂ ਲੈਂਦੀ। ਉਹ ਮੁੰਡਾ ਮੈਨੂੰ ਦੱਸੇ, ਕਹਿੰਦਾ ਤਾਇਆ ਦੱਸ ਮੈਂ ਤੈਨੂੰ ਕੀ ਦੱਸਾਂ। ਕਹਿੰਦਾ ਹੁਣ ਕਹਿੰਦਾ ਕੋਈ ਵਿੱਚ ਪਾਇਆ ਬੰਦਾ। ਉਹ ਬੰਦਾ ਕਹਿੰਦਾ ਤੇਰਾ ਜੇ ਤੂੰ ਸਾਰੇ ਬੰਦੇ ਘਟਾਉਣੇ ਆ ਤੇ ਤੇਰਾ 20-25 ਕੱਲੇ ਨਾਂ ਦਾ ਲੱਗਣਾ। ਪੁਲਿਸ ਵਾਲਿਆਂ ਨੇ ਨਹੀਂ ਮੰਗੇ ਪੈਸੇ। ਹੁਣ ਪੈਸੇ ਲੈ ਗਿਆ ਵਿੱਚੋਂ ਬੰਦਾ ਹੋਰ ਕੋਈ ਚੰਗਾ
ਉਹਨਾਂ ਨੂੰ ਫੜਾ ਦੇਣੇ ਆ। ਬਿਲਕੁਲ। ਹੁਣ ਤੁਸੀਂ ਹੋਰ ਵੀ ਦੇਖਿਓ ਪੁਲਿਸ ਵਾਲਿਆਂ ਦੀ ਇਹ ਗੱਲ, ਸਾਰੇ ਨਹੀਂ, ਆਪਾਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ। ਤੁਸੀਂ ਚੌਂਕ ਵਿੱਚ ਚਲੇ ਜਾਇਓ, ਕੋਈ ਵੀ ਟ੍ਰੈਫਿਕ ਪੁਲਿਸ ਵਾਲਾ ਆ, ਪਤਾ ਆ ਪੈਸੇ ਤੁਹਾਡੇ ਤੋਂ ਮੰਗਦਾ ਵੀ ਆ, ਉਹ ਪੈਸੇ ਆਪ ਲੈਂਦਾ ਹੀ ਨਹੀਂ। ਉਹ ਕਹਿ ਦਿੰਦਾ ਉਹ ਫਲਾਨਾ ਇੱਕ ਉਹ ਜੁੱਤੀਆਂ ਗੰਢਦਾ ਉੱਥੇ ਉਹਨੂੰ ਫੜਾਇਆ, ਜਾਂ ਉਹ ਫਲਾਨੇ ਇੱਕ ਕੇਲਿਆਂ ਦੀ ਰੇਹੜੀ ਲੱਗੀ ਉੱਥੇ ਜਾ ਕੇ ਫੜਾਇਆ। ਏਦਾਂ ਕੰਮ ਚੱਲਦੇ ਆ। ਪਰ ਦੂਜੇ ਪਾਸੇ ਸਰਕਾਰਾਂ ਨਕੇਲ ਕਿਉਂ ਨਹੀਂ ਪਾ ਸਕਦੀਆਂ? ਨਕੇਲ ਇਸ ਕਰਕੇ ਨਹੀਂ ਪਾ ਸਕਦੀਆਂ, ਹੁਣ ਪੁਲਿਸ ਵਾਲਿਆਂ ਦੀ ਵੀ ਆਪਾਂ ਉਹ ਪੱਖ ਵੀ ਦੇਖੀਏ। ਨਾ ਤਾਂ ਇਹਨਾਂ ਦੇ ਕੋਲ ਪੈਟਰੋਲ ਹੁੰਦਾ, ਗੱਡੀਆਂ ਤੁਸੀਂ ਦੇਖੀਆਂ ਜਾਂ ਕਿਹੜੀ ਸਰਕਾਰੀ ਗੱਡੀ ਇਹਨਾਂ ਕੋਲ ਵਧੀਆ, ਇੱਕ ਥਾਣੇ ਦੇ ਕੋਲ ਐਡਾ ਵੱਡਾ ਏਰੀਆ ਦਿੱਤਾ ਆ ਤੇ ਇੱਕ ਜਾਂ ਦੋ ਇਹਨਾਂ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਦਾ ਰੱਬ ਆਸਰਾ ਹੀ ਆ, ਕੋਈ ਇਹ ਨਹੀਂ ਵੀ ਬਹੁਤ ਵਧੀਆ ਹੁੰਦੀ ਆ। ਬਾਅਦ ਵਿੱਚ ਹੁਣ ਉਹ ਪੈਟਰੋਲ ਵੀ ਉਹਨਾਂ ਨੂੰ ਚਾਹੀਦਾ, ਫਿਰ ਉਹਨਾਂ ਨੇ 24 ਘੰਟੇ ਦੀਆਂ ਡਿਊਟੀਆਂ ਤੁਸੀਂ ਰੱਖ ਲਓ ਵੀ ਸਟਾਫ ਹੁੰਦਾ ਉਹਨਾਂ ਕੋਲ 6 ਜਾਂ 7 ਜਿੱਤੇ ਵੀ ਚੌਂਕੀ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ। ਫਿਰ ਉਹਨਾਂ ਦੇ ਖਾਣਾ ਪੀਣਾ ਵੀ ਆ, ਹੁਣ ਉਹਦੇ ਵਿੱਚ ਖਰਚੇ ਇੰਨੇ ਜ਼ਿਆਦਾ ਆ। ਫਿਰ ਈਵਨ ਕਿ ਕਈ ਥਾਣਿਆਂ ਨੇ ਤਾਂ ਕੁੰਡੀਆਂ ਸਿੱਧੀਆਂ ਲਾਈਆਂ, ਉਹਨਾਂ ਦੇ ਕੋਲ ਪੈਸਾ ਹੀ ਹੈ ਨਹੀਂਗਾ ਬਿਜਲੀ ਦੇ ਬਿੱਲ ਹੁਣ ਜਿਹੜੇ ਖਰਚੇ ਪੂਰੇ ਕਰਨੇ। ਫਿਰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿੱਦਾਂ ਸੁਲੱਖਣ ਕਹਿੰਦਾ ਸੀ ਵੀ 5-5 ਲੱਖ ਲੈ ਕੇ ਇੱਕ ਏਰੀਆ ਲੈਂਦੇ ਆ, ਚਾਹੇ ਤੁਸੀਂ DSP ਬਣਨਾ, ਕੋਈ ASI ਬਣਨਾ, ਜਿੱਥੇ ਹੁਣ ਜ਼ਿਆਦਾ ਹੱਥ ਪੈਂਦਾ, ਜਿੱਥੇ ਉਹ ਫਿਰ ਉਹਦੀ ਤਾਂ ਬੋਲੀ ਲੱਗਦੀ ਆ। ਇਹ ਨਹੀਂ ਵੀ ਸਾਰੇ ਲੋਕਾਂ ਨੂੰ ਪਤਾ ਹੀ ਆ ਇਹ ਕਿੱਦਾਂ ਲੱਗਦੀ ਆ ਸਰਕਾਰਾਂ ਨੂੰ, ਇਹ ਤੇ ਦੇਖਣਾ ਚਾਹੀਦਾ। ਪਰ ਹੁਣ ਤਾਂ ਸਰਕਾਰ ਨਵੀਂ ਬਣੀ ਆ ਨਾ, ਆਪਾਂ ਜਦ ਤੁਸੀਂ ਤਾਂ ਬਥੇਰੀਆਂ ਸਰਕਾਰਾਂ ਵੇਖੀਆਂ, ਪਰ ਹੁਣ ਤੇ ਇਹ ਨਵੀਂ ਬਣੀ ਤਾਂ ਆਪਾਂ ਹੁਣ ਆਸ ਉਮੀਦ। ਪਰ ਸਰਕਾਰਾਂ ਮੈਂ ਬਹੁਤ ਦੇਖੀਆਂ, ਪਰ ਸਾਰੀਆਂ ਹੱਸਦੀਆਂ ਇੱਕੋ ਜਿਹੀਆਂ ਹੀ। ਸਰਕਾਰਾਂ ਤੋਂ ਮੈਨੂੰ ਗੱਲ ਯਾਦ ਆ ਗਈ, ਕਿਤੇ ਆਪਣਾ ਇਹ ਜਿਹੜਾ ਕਹਿੰਦੇ ਵੀ ਟਰਾਂਸਪੋਰਟ ਮੰਤਰੀ ਵੀ ਕਹਿੰਦਾ ਗੱਡੀ ਚੋਂ ਬਾਹਰ ਨਿਕਲ ਕੇ ਧੂਮ ਮਚਾਲੇ ਕਰੀ ਜਾਂਦਾ ਸੀ। ਉਹ 5-4 ਗੱਡੀਆਂ ਅੱਗੇ ਚੱਲੀਆਂ ਸੀ, ਆਪ ਗੱਡੀ ਦੀ ਛੱਤ ਜੀ ਖੋਲ ਕੇ ਤਾਂ ਬੈਠੇ ਕਹਿੰਦਾ ਧੂਮ ਮਚਾਲੇ। ਤੁਸੀਂ ਵੀ ਫਿਰ ਮੰਤਰੀ ਨੂੰ ਵੇਖ ਕੇ ਗਾਣਾ ਲਿਖਿਆ ਵੀ ਚੱਲ ਮੈਂ ਵੀ ਗਾਣਾ ਗਾਣਾ ਜੀ ਮੰਤਰੀ ਧੂਮ ਮਚਾ ਸਕਦਾ। ਅੱਜ ਪਿੱਛੇ ਜੇ ਮੈਂ ਵੀਡੀਓ ਦੇਖੀ ਫੇਸਬੁੱਕ ਤੇ, ਇੱਕ ਉਹ MLA ਗਾਉਣ ਡਿਆ ਕਿਸੇ ਦੇ ਵਿਆਹ ਦੇ ਉੱਤੇ ਲੱਗੀ ਜਾਂਦਾ, ਦੇਖੀ ਸੀ। ਬਿਲਕੁਲ। ਹੁਣ ਇੱਥੋਂ ਇਹੀ ਆ ਵੀ ਤੁਸੀਂ ਹਿਸਾਬ ਕਿਤਾਬ ਲਾਓ ਵੀ ਇਹਨਾਂ ਬੰਦਿਆਂ ਦਾ ਇਖਲਾਕ ਕਿੱਥੇ। ਗਾ ਨਹੀਂ ਸਕਦਾ ਇਹ ਨਹੀਂ ਗਾ ਸਕਦਾ। ਢੱਡਰੀਆਂ ਵਾਲੇ ਬਾਬਾ ਇੱਕ ਰੀ ਉਹ ਨਹੀਂ ਕਹਿੰਦਾ ਜੇ ਸਾਡੇ ਵਰਗਾ ਜੂਸ ਪੀਦੇ ਕਹਿੰਦੇ ਬਾਬੇ ਜੂਸ ਪੀਂਦੇ। ਨਹੀਂ ਸੁਲੱਖਣ ਆਪ ਨਹੀਂ ਬੋਲਦਾ, ਚਾਵਾਂ ਦੀ ਪਾਰਟੀ ਬੋਲਦੀ ਆ। ਨਹੀਂ ਪਰ ਇਹ ਆ ਕਿ ਜਦੋਂ ਤੁਸੀਂ ਕਿਸੇ ਵੀ ਕਾਰੋਬਾਰ, ਜਿੱਦਾਂ ਮੰਨ ਲਓ ਕਿ ਮੈਂ ਟੀਚਿੰਗ ਦੇ ਵਿੱਚ, ਸਾਡੇ ਕੋਲੋਂ ਲੋਕ ਇੱਕ ਉਮੀਦ ਰੱਖਦੇ ਆ ਮੈਂ ਕੁਝ ਵੀ ਕਰੀ ਜਾਵਾਂ, ਮੈਂ ਚਾਹੇ ਉੱਥੇ ਠੇਕੇ ਤੇ ਚਾਹੇ ਅਧੀਆ ਲਵਾਂ ਲੈ ਕੇ, ਚਾਹੇ ਮੈਂ ਕੁਝ ਵੀ ਕਰਾਂ, ਚਾਹੇ ਮੈਂ ਕਿਸੇ ਨੂੰ ਗਾਲਾਂ ਲੱਪਾਂ ਕੱਢਣ। ਕਹਿਣ ਨੂੰ ਤਾਂ ਇਹੀ ਆ ਵੀ ਬੰਦਾ ਇਨਸਾਨ ਆ, ਉਹ ਡਿਊਟੀ ਤੇ ਥੋੜੀ ਆ, ਕਹਿ ਸਕਦੇ ਆ। ਪਰ ਸਾਡਾ ਸਮਾਜ ਤਵੱਕੋ ਕੀ ਲੱਗਦਾ ਕਿ ਇਹ ਜਿਹੜੇ ਬੰਦੇ ਆ ਇਹਨਾਂ ਵੱਲ ਦੇਖ ਕੇ ਸਾਡਾ ਸਮਾਜ ਸੇਧ ਲੈਂਦਾ। ਸਾਡੇ ਜਿਹੜੇ ਬੱਚੇ ਆ ਇਹਨਾਂ ਨੇ ਸੇਧ ਲੈਣੀ ਆ। ਜੇ ਮਾਸਟਰ ਹੀ ਵਧੀਆ ਪੀਣ ਲੱਗ ਪਿਆ, ਘਰ ਦੇ ਕਹਿਣ ਵੀ ਚੱਲ ਤੂੰ ਨਾ ਕਾਕਾ ਤੂੰ ਸ਼ਰਾਬ ਕਿਉਂ ਪੀਣਾ, ਸਾਡਾ ਤਾਂ ਮਾਸਟਰ ਪੀਂਦਾ, ਉਹਨਾਂ ਕੋਲ ਐਕਸਕਿਊਜ਼ ਆ। ਹੁਣ ਆ ਜਿਹੜਾ ਟਰਾਂਸਪੋਰਟ ਮਿਨਿਸਟਰ ਆ, ਇਹਦੇ ਵਿੱਚ ਕਹਿਣ ਨੂੰ ਇੱਕ ਇਹ ਆ ਵੀ ਬੰਦਾ ਆ ਫੇਰ ਕੀ ਹੋ ਗਿਆ, ਉੱਪਰ ਖੜ ਗਿਆ, ਕਿਹੜੀ ਗੱਲ ਨਹੀਂ, ਉਹਦੀ ਗਲਤੀ ਹੈ ਹਨਾ। ਜਿਹੜਾ ਟਰਾਂਸਪੋਰਟ ਮਿਨਿਸਟਰ ਆ ਉਹ ਟਰਾਂਸਪੋਰਟੇਸ਼ਨ ਦੇ ਰੂਲ ਨਹੀਂ ਫੋਲੋ ਕਰ ਰਿਹਾ। ਦੂਜਿਆਂ ਨੂੰ ਕਿੱਦਾਂ ਕਹਿ ਦਵਾਂਗੇ ਆਪਾਂ? ਜਿਵੇਂ ਤੁਸੀਂ ਕਹਿੰਦਾ ਸੁਲੱਖਣ ਚੋਂ ਆਮ ਆਦਮੀ ਪਾਰਟੀ ਬੋਲਦੀ ਆ, ਉਹ ਤਾਂ ਚੱਲ ਆਪਾਂ ਕਿ ਉਮੀਦ ਰੱਖਦੇ ਆ, ਪਰ ਇਹ ਤੇ ਜਿੱਦਾਂ ਹੁਣ ਭਗਵੰਤ ਮਾਨ ਨੇ ਐਜ਼ ਏ ਕਲਾਕਾਰ ਹੁੰਦਿਆਂ ਸਾਰੀ ਦੁਨੀਆ ਘੁੰਮੀ ਆ, ਠੀਕ ਹੈ, ਉਹਨੂੰ ਬਾਹਰਲੇ ਦੇਸ਼ਾਂ ਦਾ ਪਤਾ ਆ। ਜਿੱਦਾਂ ਤੂੰ ਹੁਣ ਆਸਟ੍ਰੇਲੀਆ 'ਚ ਸਾਰਾ ਕੁਝ ਵੇਖ ਕੇ ਆਇਆ, ਭਗਵੰਤ ਮਾਨ ਨੂੰ ਪਤਾ ਆ ਕਿੱਦਾਂ ਕੰਮ ਹੁੰਦੇ ਆ। ਜੇ ਸੈਲੀਬ੍ਰਿਟੀ ਉਹਨੇ ਸਾਰਾ ਵਰਲਡ ਘੁੰਮਿਆ, ਮੇਨ ਕੰਟਰੀਆਂ। ਨਹੀਂ ਉਹਦੇ ਵਿੱਚ ਇਦਾਂ ਜੇ ਸਿਹਤ ਮੰਤਰੀ ਨਾ ਟੰਗਿਆ ਹੁੰਦਾ, ਇਹਨੂੰ ਟੰਗਣਾ ਸੀ। ਉਹਨਾਂ ਨੂੰ ਤਾਂ ਇੱਕ ਬੰਦਾ ਜੇ ਟੰਗਿਆ, ਹੁਣ ਸਾਲ ਕੁ ਬਾਅਦ ਇੱਕ ਹੋਰ ਟੰਗਣਾ ਇਹਨਾਂ ਨੇ, ਤੇ ਜਦੋਂ ਵੋਟਾਂ ਪੈਣੀਆਂ ਉਸ ਤੋਂ 3 ਮਹੀਨੇ ਪਹਿਲਾਂ ਇੱਕ ਹੋਰ ਟੰਗਣਾ। ਇਹ ਤੁਸੀਂ ਦੇਖ ਲਿਓ ਅੱਗੇ ਇਦਾਂ ਹੀ ਹੋਣਾ। ਇਹ ਆਪ ਕੁਰਬਾਨੀਆਂ ਦੇ ਕੇ ਅੱਗੇ ਵਧਣਾ। 15-16 ਕੱਢ ਵੀ ਦਿੱਤੇ 5 ਸਾਲਾਂ 'ਚ ਕੋਈ ਫਰਕ ਨਹੀਂ ਪੈਣਾ। ਬਿਲਕੁਲ ਬਿਲਕੁਲ। ਉਹ ਨਾਲੇ ਭਾਈ ਐ ਹੋ ਸਕਦਾ ਵੀ ਵਿਚਾਰੇ ਨੂੰ ਕੋਈ ਅਸਤਮਾ ਹੋਵੇ, ਹਵਾ ਲੈਂਦਾ ਹੋਵੇ, ਐ ਹੋ ਹੀ ਸਕਦਾ ਭਾਈ, ਹੋ ਸਕਦਾ। ਹਵਾ ਲੈਂਦਾ ਨਹੀਂ, ਹਵਾ ਕਰਦਾ ਸੀ ਤੇ ਨਸ਼ਾ ਹਵਾ ਦਾ ਹੀ ਰੋਣਾ ਸੀ। ਹੋਰ ਮਾਸਟਰ ਗੱਲਾਂ ਛੱਡ, ਆ ਤੂੰ ਸੁਣੀ ਹੋਣੀ ਨਵੀਂ ਖਬਰ ਕਿ ਸਰਕਾਰ ਨੇ MSP ਦੇਤੀ ਆ ਮੂੰਗੀ ਉੱਤੇ ਵੀ। ਹਾਂਜੀ 7275 ਰੁਪਏ। ਹਾਂਜੀ ਇਹ ਵੀ ਚਲੋ ਬਹੁਤ ਵਧੀਆ ਆ। ਝੋਨੇ ਦਾ ਜਿੱਦਾਂ ਹੁਣ 8 ਘੰਟੇ ਦੀ ਹੁਣ ਬਿਜਲੀ ਵੀ ਕਹਿ ਦਿੱਤਾ ਵੀ 8 ਘੰਟੇ ਦੀ ਬਿਜਲੀ ਦੇਣੀ ਸ਼ੁਰੂ ਕਰਤੀ। ਝੋਨਾ ਹੁਣ ਲਾਉਣ ਦੀ ਵੇਲਾ ਆ ਗਿਆ, ਕਹਿਤਾ ਸਰਕਾਰ ਨੇ, ਭਾਵੇਂ ਕਿ ਬਹੁਤ ਕਿਸਾਨਾਂ ਨੇ ਲੰਘਣਾ ਵੀ ਕੀਤੀ ਆ। ਪਰ ਨਾਲ ਦੀ ਨਾਲ ਤਾਂ ਹੁਣ ਸੋਚਣਾ ਪੈਣਾ ਕਿ ਝੋਨੇ ਦਾ ਹੁਣ ਕੋਈ ਬਦਲ ਜਿਹੜਾ ਆ ਲੱਭਿਆ ਜਾਵੇ। ਮੂੰਗੀ ਦਾ ਚਲੋ ਠੀਕ ਆ, ਬਹੁਤ ਵਧੀਆ। ਹੋਰ ਵੀ ਫਸਲਾਂ ਜਿਹੜੀਆਂ ਆ ਜਿਹਦੇ ਨਾਲ ਕਿ ਸਾਡੀ ਚਲੋ ਇਨਕਮ ਦੇ ਉੱਤੇ ਫਰਕ ਵੀ ਨਾ ਪਵੇ, ਤੇ ਨਾਲ ਦੀ ਨਾਲ ਜਿਹੜਾ ਪਾਣੀ ਆ ਘੱਟੋ ਘੱਟ ਬਚਿਆ ਰਵੇ। ਇਹ ਤਾਂ ਹੁਣ ਜਿਹੜੇ ਤੇਰੀ ਉਮਰ ਦੇ ਕਿਸਾਨ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਇਹੋ ਗੱਲ ਕਹੀ, ਜੇ ਮਾਸਟਰ ਜੀ ਨੇ ਕਿਹਾ ਵੀ ਕੁਝ ਸੋਚਣਾ ਪੈਣਾ, ਤੇ ਉਹ ਕਹਿੰਦੇ ਫਿਰ ਅਸੀਂ ਕੀ ਲਾਈਏ, ਤੇ ਭਗਵੰਤ ਮਾਨ ਨੇ ਕਿਹਾ ਵੀ ਜਦੋਂ ਪਾਣੀ ਮੁੱਕ ਗਿਆ ਉਦੋਂ ਜਿਹੜੀ ਫਸਲ ਲਾਉਣੀ ਉਹ ਹੁਣ ਲਾ ਲਓ। ਇਹ ਦੇਖ ਇਹਦੇ ਬਾਰੇ ਦੋ ਰਾਏ ਹੈ ਨਹੀਂ ਸੁਲੱਖਣਾ। ਦੇਖ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ
ਕਿਸੇ ਨਾ ਕਿਸੇ ਦਿਨ ਝੋਨੇ ਤੋਂ ਆਪਾਂ ਨੂੰ ਹਟਣਾ ਪੈਣਾ, ਪਰ ਕਰੀਏ ਵੀ ਕੀ, ਉਨੀ ਤਾਂ ਜ਼ਮੀਨ ਵਾ ਹਨਾ, ਕੀ ਕਰ ਲਈ ਉੱਥੋਂ। ਹੁਣ ਮੈਂ ਆਸਟ੍ਰੇਲੀਆ ਗਿਆ ਸੀ, ਉੱਥੇ ਮੁੰਡੇ ਮੈਨੂੰ ਦਿਖਾਲਦੇ ਸੀ, ਉਹ ਇੱਕ ਦਿਖਾ ਲਿਆ, ਕਹਿੰਦੇ ਯਾਰ ਫਾਰਮਰ ਸੀ ਕੋਈ ਉੱਥੇ, ਪਤਾ ਨਹੀਂ ਕਿੱਧਰ ਨੂੰ ਲੈ ਗਿਆ ਵਿਚਾਲੇ ਜਾਂ ਕਿਸੇ ਪਾਸੇ, ਉਹਦਾ ਆਪਣਾ ਜਹਾਜ਼ ਰੱਖਿਆ ਹੋਇਆ, ਉਹਦੇ ਵੱਡੇ ਵੱਡੇ ਟਰੈਕਟਰ, ਕੀ ਰੱਖਿਆ? ਜਹਾਜ਼। ਅੱਛਾ ਹਾਂ ਜਹਾਜ਼। ਹਾਂ ਜਹਾਜ਼। ਉਹ ਮੈਨੂੰ ਦੱਸਦਾ, ਕਹਿੰਦਾ ਤੇ ਇੱਥੇ ਲੋਕੀ ਵਿਆਹਾਂ ਬੂਹਾਂ ਦੇ ਵਿੱਚ ਪਾਰਟੀਆਂ ਤੇ ਜਾਂਦੇ ਆ ਤੇ ਨਿੱਕਾ ਜਿਹਾ ਜਹਾਜ਼ ਲੈ ਕੇ ਜਾਂਦੇ ਆ, ਉੱਥੇ ਮਿਲਦੇ ਐਡੀ ਦੂਰ, ਇੰਨੀ ਜ਼ਮੀਨ ਆ, ਕਿਸੇ ਕੋ 50, ਹਾਂ ਕਿਸੇ ਕੋ 50,000 ਖੱਤਾ, ਕਿਸੇ ਕੋ ਲੱਖ ਖੱਤਾ, ਕਿਸੇ ਕੋ 1.5 ਲੱਖ ਖੱਤਾ। ਹੁਣ ਦੱਸ ਪੰਜਾਬ 'ਚ ਕੀ ਕਰੀਏ, ਜੇ ਇੰਨੀ ਜ਼ਮੀਨ ਹੋਵੇ ਤਾਂ ਫਿਰ ਘਾਸ਼ਾ ਨਹੀਂ। ਨਹੀਂ ਜਹਾਜ਼ ਤਾਂ ਮੈਂ ਵੀ ਲਿਆਂਦਾ, ਉਹ ਦੁਕਾਨ ਤੇ ਵੇਚਦਾ ਹੁੰਦਾ ਮੈਂ ਖਿਡੌਣੇ ਵਾਲਾ, ਜਿਹਨੇ ਲੈਣਾ ਹੋਵੇ ਤਾਂ। ਜਹਾਜ਼ ਤਾਂ ਅਮਲੀ ਦਾ ਵੀ ਹੁੰਦਾ ਸੀ, ਕੋਠੀ ਦੇ ਉੱਤੇ ਲਾਇਆ ਪਾਣੀ ਨਹੀਂ ਅਮਲੀ ਆਪ ਜਹਾਜ਼ ਬਣ ਜਾਂਦਾ ਆ ਖਾ ਪੀ ਕੇ। ਆਵੇਂ ਸਮਾਨ ਤੇ ਕਦੀ ਅਸੀਂ ਬੱਸ ਬਣ ਜੀਦਾ, ਕਦੀ ਸਕੂਟਰ, ਸਮਾਨ ਦੀ ਹਿਸਾਬ ਨਾਲ ਆ, ਜਿੰਨੀ ਸ਼ੁੱਧਤਾ ਆ। ਜਹਾਜ਼ ਵੀ ਕੋਡ ਵਰਡ ਹੁੰਦਾ ਇਹਨਾਂ ਦਾ, ਜਦੋਂ ਇਹਨਾਂ ਦਾ ਆਇਆ ਹੁੰਦਾ ਸਮਾਨ ਦੇ, ਫਿਰ ਇਹਦੇ ਜਹਾਜ਼ ਉੱਤਰ ਰਾਣੀ ਵਿੱਚ ਚੜਦੇ ਹੀ ਆ। ਵੈਸੇ ਹੁਣ ਚੱਲ ਫਿਰ ਜਹਾਜ਼ ਤੇਰਾ ਆਉਣ ਵਾਲਾ ਹੋਣਾ। ਜਹਾਜ਼ ਤਾਂ ਮੈਂ ਆਇਆ ਨਾ, ਤਾਂ ਕਹਿੰਦੇ ਜ਼ਮੀਨਾਂ ਦਾ, ਮੈਂ ਕਿਹਾ ਸਾਡੇ ਲਈ ਥੋੜੀ ਬਹੁਤੀ ਹੈ ਜ਼ਮੀਨ ਜਮੂਨ ਕੇ, ਨਹੀਂ ਤਾਂ ਹੈਗੀ ਆ ਦੱਬਣ ਜੋਗੀ। ਤਾਇਆ ਡੱਬਣ ਚਲੋ ਬਾਅਦ ਚਲਿਓ, ਪਹਿਲਾਂ ਉਹਦੇ ਉੱਪਰ ਸਾਡੇ ਡੱਬਣ ਜੋ ਸਮਾਨ ਦਾ ਕਰਦਾ। ਮੈਂ ਤਬੂਤ ਕਰਦਾ ਦੱਬ ਕੇ ਉੱਤੇ ਡੋਡੇ ਲਾ ਦੇ। ਹਾਂ ਤਾਂ ਵੀ ਠੀਕ ਆ। ਇੱਕ ਵਾਰੀ ਗੱਲ ਦੱਸਾਂ ਯਾਰ, ਇੱਕ ਵਾਰੀ ਕੀ ਹੋਇਆ, ਹੁਣ ਦੱਬਣ ਦੀ ਗੱਲ ਤੋਂ ਗੱਲ ਯਾਦ ਆਈ। ਅੱਛਾ। ਇੱਕ ਵਾਰੀ ਨਾ ਪੈਣੀ ਕੋਈ ਕਬਰਾਂ ਪੱਟਣ ਵਾਲਾ ਸੀ ਹਨਾ, ਮੁਸਲਮਾਨ ਸੀ, ਪੈਣੀ ਆਵੇ ਕਬਰਾਂ ਪੱਟਦਾ ਹੁੰਦਾ ਸੀ, ਉਹਨੂੰ ਕਿਤੇ ਵਿਆਹ ਹੋ ਜਾਣਾ ਸੀ, ਉਹ ਆਪਣੇ ਭਰਾ ਨੂੰ ਕਹਿੰਦਾ ਵੀ ਮੈਂ ਚੱਲਿਆ ਵਿਆਹ, ਜੇ ਕਿ ਮੇਰੇ ਬਾਅਦ ਚ ਮਰ ਮੁਰ ਗਿਆ ਵੀ ਤੂੰ ਕਬਰ ਪੱਟ ਦੇਈਂ, ਕਹਿੰਦਾ ਮੈਂ ਪੱਟ ਦੂੰਗਾ। ਉਹ ਸੱਚੀ ਭੈਣ ਚ ਮੌਤ ਹੋ ਗਈ, ਉਹਨਾਂ ਨੂੰ ਕਬਰ ਪੱਟਣ ਲਾਤਾ, ਉਹ ਤੇਰੇ ਉਹ ਪਤਾ ਗਿਆ ਸੀ ਅੱਛਾ ਹੈ, ਉਹ ਕਬਰ ਪੱਟਣ ਲੱਗ ਪਿਆ, ਸਵੇਰ ਤੋਂ ਪੱਟਣ ਲੱਗਾ, ਅਮਲੀਆ ਸ਼ਾਮ ਹੋ ਗਈ, ਹੁਣ ਚਿੱਤਾ ਭੁੱਲ ਗਿਆ, ਉਹ ਪੱਟੀ ਗਿਆ, ਉਹ ਪਾਟੋ ਨੇ ਨਹੀਂ ਡੂੰਘੀ ਲਈ, ਮੁੜ ਕੇ ਬਾਹਰ ਨਾ ਨਿਕਲ ਹੋਵੇ, ਉੱਤੋਂ ਰਾਤ ਪੈ ਗਈ, ਉਹ ਤਾਂ ਕਬਰਾਂ ਜਦੋਂ ਬਾਜਾਂ ਮਾਰੇ ਲੋਕੀ ਜਿਹੜਾ ਵੀ ਸੋਹਣੇ ਭੱਜੇ ਪੈਣ ਨੂੰ ਤੇ ਭੂਉਂਦੇ ਆ ਹਨਾ, ਉਹ ਜਾਵੇ ਨਾ, ਉਹ ਉੱਤੋਂ ਸਿਆਲ ਦੀ ਰੁੱਤ ਠੰਡ, ਇੱਕ ਸ਼ਰਾਬੀ ਹੈ ਤੇ ਰਗਾਵਲੀ, ਉਹ ਜਾਗਦੇ ਤੈਨੂੰ ਆਵਾਜ਼ ਆਉਂਦੀ ਹੈ, ਨਸ਼ਾ ਹੀ ਫੜ ਸੀ, ਬਾਕੀ ਪਿੰਡ ਨੂੰ ਦੌੜੀ ਜਾਣ, ਉਹ ਚੱਲ ਪਿਆ ਕਬਰਾਂ ਨੂੰ, ਉੱਪਰ ਕਬਰ ਦੀ ਆਗ ਖੜ ਕੇ ਦੇਖਦਾ ਥੱਲੇ, ਉਹ ਦੇਖਿਆ ਅਗਲੀ ਦੂਜੇ ਕਬਰਾਂ ਪੱਟਣ ਦੇ ਉੱਪਰ ਕੋਈ ਆ ਗਿਆ, ਉਹ ਕਹਿੰਦਾ ਉਹ ਮੈਨੂੰ ਠੰਡ ਲੱਗਦੀ ਆ, ਤਾਂ ਸਾਰਾ ਤੈਨੂੰ ਠੰਡ ਹੀ ਲੱਗਣੀ, ਮਿੱਟੀ ਚ ਪੋਣੀ ਭੁੱਲ ਗਈ ਤੇ ਇੱਥੇ। ਉਹਨੇ ਵੀ ਨਹੀਂ ਸਮਝਿਆ ਗੱਲ ਕੀ ਆ, ਮੇਰੇ ਉਹ ਵੀ ਸਾਇੰਸਦਾਨ ਤਕੜਾ ਸੀ। ਵੈਸੇ ਭਾਈ ਅਮਲੀ ਨੂੰ ਤਾਂ ਉਹ ਵੀ ਨਹੀਂ ਨਸੀਬ ਹੋਣੀ, ਉਹ ਜਿਵੇਂ ਉਹ ਰਾਹਤ ਦੀ ਦੋਰੀ ਛਾਪ ਨਹੀਂ ਕਹਿੰਦੇ ਹੁੰਦੇ ਕਿ 2 गज ही सही मेरी अपनी जमीन तो है, ए मौत तूने मुझे जमींदार कर दिया, ਉਹ ਤੇਰੇ ਤਾਂ ਉਹ ਵੀ ਨਹੀਂ ਨਸੀਬ ਹੋਣਾ, ਤੈਨੂੰ ਫੂਕ ਦੇਣਾ। ਓਏ ਸਾਡੇ ਨਾਲ ਮੁੱਕਦੇ ਹੀ ਆ ਭਾਈ, ਹੁਣ ਤੂੰ ਨਾ ਕਿਤੇ ਹੋਰ ਪਾਸੇ ਦਾ ਆਵੇਂ, ਮੈਨੂੰ ਲੱਗਦਾ ਕਿਤੇ ਆ ਤੈਨੂੰ ਦੱਬਣਾ ਪੈ ਚੱਲ ਤੈਨੂੰ ਨਾਲ ਜਾਣਾ, ਨਹੀਂ ਤੂੰ ਕਹਿੰਦਾ ਸੀ ਨਾ ਆਪਾਂ ਜਾਣਾ ਹੁੰਦਾ ਸੀ। ਚੱਲ ਜਾ ਆਉਣੇ ਆ ਚੰਗਾ ਮਾਸਟਰ, ਚਲੋ ਠੀਕ, ਸਾਨੂੰ ਮਾੜਾ ਜਿਹਾ ਕੰਮ ਆ, ਅਸੀਂ ਜਾਈਏ, ਆਪਣੀ ਦਾ ਖਿਆਲ ਰੱਖਿਓ, ਕਿਤੇ ਜ਼ਿਆਦਾ ਡੋਡੇ ਪੀ ਕੇ ਨਾ ਔਖਾ ਨਾ ਹੋਵੇ, ਤੈਨੂੰ ਤੇਰੀ ਜੋ ਥੋੜੀ ਬਹੁਤੇ ਉਹਨੇ ਬਾਹਰ ਪੈ ਕੇ ਮਰ ਜਾਏ। ਮੈਨੂੰ ਡੋਜ਼ ਨਾਲ ਸਾਡੀ ਤਾਂ ਸਾਰਿਆਂ ਨੂੰ ਕਿੰਨੀ ਲੈਂਦਾ ਆ।